अस्सलाम वालेकुम नाज़रीन, टी टाइम में खुश आमदीद। जरा चेक करो ਤੁਹਾਡੇ ਭਰਾ ਦੀ ਕਟਿੰਗ ਸ਼ਟਿੰਗ कैसी लगी। ਹਾਏ ਅੱਜ ਤੇ ਮੀਟਰ ਪਿੱਛੇ ਹੋਏ ਨੇ। ਪਤਾ ਕੀ ਮੈਂ ਉਹ ਕੁਆਲੀ ਵਾਲਾ ਪ੍ਰੋਗਰਾਮ ਦੇਖਿਆ ਉਸਤਾਦ ਜੀ, ਮੈਂ ਬੁੱਢਾ ਟਾਈਪ ਲੱਗ ਰਿਹਾ। ਉਹ ਕਟਿੰਗ ਨਹੀਂ ਸੀ ਨਾ, ਉਦਾਂ ਹੀ ਬਹਿ ਕੇ ਨਾਲੇ ਉਹ ਕੁਆਲੀ ਉਹ ਰੈਸਲ ਕੁਆਲੀ ਦਾ ਕਿਆ ਮਜ਼ਾ ਲਿਆ ਲੋਕਾਂ ਨੇ। ਬਹੁਤ ਕਸਮ ਵੀ ਹਨਾ, ਮੈਂ ਤੇ ਇੱਥੇ ਮਸਤ ਹੋਇਆ। ਆਹੋ ਆਹ ਕੀ ਤਾਲੀ, ਇਹ ਕਿਹੜੀ ਤਾਲੀ ਹੁੰਦੀ ਕੁਆਲੀ ਚ? ਜਾਨ ਦੋ ਬੱਚ ਕਰਾਤੀ ਮਰੇ ਤੂੰ ਇੰਜ ਕਰੀ ਜਾ, ਮੈਨੂੰ ਨਸੀ ਭਾਈ ਤੂੰ ਲੱਗਣਾ ਇੱਥੋਂ ਜ਼ੋਰ ਪੂਰਾ। ਕੀ ਗੱਲ ਆ? 2-3 ਘੰਟੇ ਲੱਗੇ। ਸ਼ਰਟ ਉਹਦੇ ਸ਼ਰਟ ਬੇਟਾ ਇੱਧਰ ਚੈੱਕ ਕਰ ਮੇਰੇ ਵਾਲਾਂ ਦੀ ਗਰੋਥ। ਤੂੰ ਸ਼ੈਂਪੂ ਨੂੰ ਗੱਲਾਂ ਕਰਦਾ ਨਾ ਮੇਰੇ ਨੂੰ। ਨਹੀਂ ਉਸਤਾਦ ਜੀ ਕਸਮ ਹੈ। ਭਾਈ ਇੱਧਰ ਵੀ ਗੌਰ ਕਰ ਲਓ ਜਰਾ। ਹਾਏ ਮੈਂ ਸਦਕੇ ਜਾਵਾਂ। ਹੋਰ ਸ਼ੈਲ ਚੈੱਕ ਕਰ। ਉਸਤਾਦ ਜੀ ਵਾਲ ਲੋ ਜੀ ਮੇਰੀ ਗੱਲ ਸੁਣ ਲਓ, ਗੱਲ ਇਹ ਹੈ ਮੇਰਾ, ਮੈਂ ਕਿਉਂਕਿ ਆਨਲਾਈਨ ਸੇਲ ਕਰਦਾ ਭੈਣ, ਮੇਰਾ ਹੱਕ ਆ ਮੈਂ ਉਹਦੀ ਮਾਰਕੀਟਿੰਗ ਕਰਾਂ। ਇਹ ਕੋਈ ਐਸੀ ਗੱਲ ਨਹੀਂ ਕਿ ਵੀ ਮੈਂ ਚੈਲੰਜ ਆ ਮੇਰਾ। ਜਿਸ ਬੰਦੇ ਦੇ ਵਾਲ ਡਿੱਗਦੇ ਨੇ, ਇਹ ਮੈਂ ਹੁਣ ਉਦੋਂ ਗੱਲ ਕਰ ਰਿਹਾ ਜਦੋਂ 4 ਮਹੀਨੇ ਮੈਂ ਵੀ 6 ਮਹੀਨੇ ਮੈਂ ਵੀ ਲਾ ਲਿਆ। ਜਿਸ ਬੰਦੇ ਦੇ ਵਾਲ ਡਿੱਗਦੇ ਨੇ, ਖਾਸ ਤੌਰ ਤੇ ਦੁਬਈ ਜਾਂ ਕੋਈ ਐਸੇ ਮਮਾਲਿਕ 'ਚ ਜਿੱਥੇ, ਠੀਕ ਹੈ ਦੁਬਈ 'ਚ ਹੈਗਾ, ਦੁਬਈ 'ਚ ਮੈਂ ਇੱਕ ਬੰਦੇ ਕੋਲ ਰਹਾਇਆ 50 ਬੋਤਲਾਂ। 50 ਬੋਤਲਾਂ? ਹਾਂ, ਲੇਕਿਨ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਉੱਥੇ ਪਿਆ ਵਾ। 3 ਮਹੀਨੇ ਹੋ ਗਏ ਉਹ ਉੱਥੇ ਹੀ ਪਿਆ। 2 ਨੇ ਆਪ ਵਰਤ ਲਈਆਂ ਨੇ। ਠੀਕ ਹੈ ਜੀ ਭਾਜੀ, ਸੁਣੋ ਚੈਲੰਜ ਆ ਮੇਰਾ। ਦੁਬਈ 'ਚ ਮੈਂ ਇਸ ਤੋਂ ਕਹਿ ਰਿਹਾ, ਦੁਬਈ ਦਾ ਪਾਣੀ ਬੜਾ ਅਜੀਬ ਦਾ, ਡਿੱਗਦੇ ਬਹੁਤ ਨੇ ਵਾਲ। ਭੈਣ 1 ਮਹੀਨਾ ਨਾ ਤੁਸੀਂ ਡੇਲੀ ਉਹ ਸ਼ੈਂਪੂ ਕਰਨਾ ਐਜ਼ ਏ ਟ੍ਰੀਟਮੈਂਟ, ਯਾਨੀ ਕਿ ਨਹਾਉਣਾ ਭਾਵੇਂ ਨਹੀਂ, ਲੇਕਿਨ ਤੁਸੀਂ ਨਾ ਕੱਲਾ ਉਹਦੇ ਨਾਲ, ਇੱਕ ਦਿਨ ਤੁਸੀਂ ਨਹਾ ਲਿਆ ਨਾ, ਅਗਲੇ ਦਿਨ ਤੁਸੀਂ ਨਹੀਂ ਨਹਾਉਣਾ, ਤੇ ਤੁਸੀਂ ਉਹਦੇ ਨਾਲ ਨਾ ਉਹ ਆਪਣੇ ਵਾਲ ਜ਼ਰੂਰ ਧੋਣੇ ਨੇ ਬੇਸਨ 'ਚ ਸਿਰ ਕਰਕੇ, ਜਿਵੇਂ ਕਈ ਬੰਦੇ ਨਹੀਂ ਧੋ ਲੈਂਦੇ। ਹਾਂ, ਹਾਫ ਬਾਥ। ਉਹ ਤੁਸੀਂ ਨਾ ਵਾਲ ਧੋ ਕੇ 1 ਮਿੰਟ ਸ਼ੈਂਪੂ ਲੱਗਾ ਰਹਿਣ ਦੇਣਾ, ਉਸ ਤੋਂ ਬਾਅਦ ਧੋ ਲੈਣਾ। ਤੁਸੀਂ 1 ਮਹੀਨੇ ਬਾਅਦ ਮੈਨੂੰ ਰਿਜ਼ਲਟ ਦੇਣਾ ਵਾ ਭੈਣ। ਮੈਂ ਕਹਿੰਦਾ ਤੁਹਾਡੀਆਂ ਜੁੱਤੀਆਂ ਫਰੀਦ ਦਾ ਸਿਰ। ਠੀਕ ਹੈ ਜੀ, ਨਹੀਂ ਜਰਮਨ ਗੱਲ ਕਰ ਰਿਹਾ ਭਾਈ, ਅਜ਼ਮਾਈ ਗੱਲ ਕਰ ਰਿਹਾ। ਮੇਰੇ ਵਾਲ ਫਾਰਗ ਹੋ ਗਏ ਸੀ। ਔਰ ਦੁਬਈ ਦੇ ਵਿੱਚ ਸ਼ੈਂਪੂ ਪਿਆ, ਮੈਂ ਥੱਲੇ ਨੰਬਰ ਦੇ ਦਿਆਂਗਾ, ਡਿਸਕ੍ਰਿਪਸ਼ਨ 'ਚ ਨੰਬਰ ਦੇ ਦਿਆਂਗਾ ਉਹਦਾ ਨੰਬਰ ਦੇ ਦਿਆਂਗਾ, ਉਹਦੇ ਕੋਲ ਤੁਸੀਂ ਲੈ ਲੈਣਾ ਵਾ। ਮੇਰਾ ਹਾਲ 30 ਦਿਰਹਮ ਦਾ ਦੇਗਾ ਉਹ। ਭਾਜੀ ਮੈਂ ਲੈ ਕੇ ਜਿੱਦਾਂ ਗਿਆ, ਤੈਨੂੰ ਮੈਂ ਕਹਾਣੀ ਸੁਣਾਵਾਂ, ਤੂੰ ਹੱਸ ਪਾਗਲ ਹੋ ਜਾਵੇ। ਅੱਛਾ, ਮੈਨੂੰ ਨਹੀਂ ਸੀ ਪਤਾ ਵੀ ਲਿਕਵਿਡ ਦੀ ਇੱਕ ਸ਼ਰਾ ਵਾ। ਸ਼ਰਾ 'ਚ ਕਾਦੀ ਸ਼ਰਮ ਹੁੰਦੀ। ਮੈਂ ਨਾ ਨਿੱਕੇ ਬੈਗ 'ਚ ਆਪਣੇ ਕੱਪੜੇ ਕੁਪੜੇ ਪਾ ਕੇ, ਤੇ ਜਿਹੜਾ ਵੱਡਾ ਅਟੈਚੀ ਨਹੀਂ ਹੁੰਦਾ, ਸਾਰਾ ਸ਼ੈਂਪੂ ਆਣਾ ਭਰ ਤੇ ਚੁੱਕਿਆ ਨਹੀਂ ਜਾ ਰਿਹਾ ਮੇਰੇ ਕੋਲ। ਕੋਈ 100 ਬੋਤਲ ਪਾ ਕੇ ਨਾ ਮੈਂ ਆਪਣੀ ਵੱਲੋਂ ਫੈਸਲਾਬਾਦ ਏਅਰਪੋਰਟ ਤੇ ਉਹਨਾਂ ਨੇ ਇੰਜ ਕਰਕੇ ਜਦੋਂ ਨਗਾਇਆ ਨਾ, ਕਹਿੰਦਾ ਉਹ ਭਾਈ ਇਹ ਕੀ ਲੈ ਕੇ ਚੱਲਾਂ। ਮੈਂ ਕਿਹਾ ਇਹਨੂੰ ਕਿੱਦਾਂ ਪਤਾ ਲੱਗਾ ਇਹਦੇ ਅੰਦਰ ਕੀ ਆ? ਉਹਦੇ ਵਿੱਚ ਲਿਕਵਿਡ ਦੀ ਮਿਕਦਾਰ ਆ ਗਈ ਭਾਈ। ਉਹ ਪੁਲਿਸ ਵਾਲੇ ਸਾਰੇ ਏਅਰਪੋਰਟ ਦਾ ਅਮਲਾ ਮੈਨੂੰ ਕਹਿੰਦਾ ਖੋਲੋ ਇਹਨੂੰ। ਉਹ ਵਿੱਚ ਕਈਆਂ ਨੇ ਪਛਾਣ ਵੀ ਲਿਆ। ਮੈਂ ਦੇਖਿਆ 2-3 ਫੀਮੇਲ ਨੇ, ਤੇ ਮੈਂ ਉਹਨਾਂ ਦੇ ਵਾਲ ਦੇਖੇ ਜ਼ਰਾ ਥੋੜੇ ਰੁੱਖੇ ਟੈਪ। ਮੈਂ ਕਿਹਾ ਓਕੇ। ਮੈਂ ਇੰਜ ਖੋਲਿਆ, ਉਹਨੇ ਇੰਜ ਖੋਲਿਆ ਤੇ ਇੰਜ ਲੱਗੇ ਜਿਵੇਂ ਦੁਕਾਨਦਾਰੀ ਲੱਗ ਗਈ। ਕਹਿੰਦਾ ਭਾਈ ਇਹ ਕਿੱਧਰ ਲੈ ਕੇ ਜਾ ਰਹੇ? ਮੈਂ ਕਿਹਾ दुबई। कहना ये बिजनेस करते? मैं कहा नहीं, दोस्तों के लिए लेके जा रहा हूँ। कहना दोस्तों? मैं कहा यार ये मैं बनाता हूँ, ऑर्गेनिक है। ये देखिए अब ये मेरी बहन खड़ी, इनके बाल देखे रूखे कितने। ये 1 बोतल यूज़ कर लें तो पहचान ही नहीं जाएंगे बाल इनके। एयरपोर्ट से हम अगों तो गल सुनना, तो वो थोड़ा जिहा इंज हो के ना मेरे देख तू इंज हो के ना बोतल फड़ के इंज दे रही, तो नाल दी नूं कहनी मैं कहा लै बई तेरा जादू चल गया। ਹੁਣ ਤਾਂ ਥੋੜਾ ਜਿਹਾ ਕਹਿੰਦਾ ਯਾਰ ਇਤਨਾ ਤਾਂ ਨਹੀਂ ਜਾਏਗਾ। ਮੈਂ ਕਿਹਾ ਸਰ ਤੁਸੀਂ ਕਹੋ ਕਿ ਲੈ ਜਾ, ਵੇਖ ਜਾ ਜਾਂਦਾ ਕਿ ਨਹੀਂ। ਇਹਦੇ ਤੁਸੀਂ ਕਹਿ ਰਹੇ ਨਾ ਜਾਏਗਾ। ਮੈਂ ਕਿਹਾ ਜਹਾਜ਼ 'ਚ ਤਾਂ ਜਾਏਗਾ, ਤੁਸੀਂ ਜਾਣ ਨਹੀਂ ਦੇ ਰਹੇ। ਉਹ ਭਾਈ ਇੱਕ ਜਣਾ ਹੋਰ ਆ ਗਿਆ, ਉਹ ਜਾਨੀ ਭਾਈ ਇਹ ਕਿੱਧਰ ਯਾਰ, ਇਹ ਕੀ ਕੰਮ ਸ਼ੁਰੂ ਕਰ ਲਿਆ? ਮੈਂ ਕਿਹਾ ਨਹੀਂ ਯਾਰ, ਮੈਂ ਬਣਾਉਣਾ ਵਾ ਔਰਗੈਨਿਕ ਔਰਗੈਨਿਕ ਸ਼ੈਂਪੂ ਆ, ਮੈਂ ਬਣਾਉਣਾ ਵਾ, ਮੇਰੀ ਆਪਣੀ ਪ੍ਰੋਡਕਟ ਆ। ਇਹਦੇ ਨਾਲ ਵਾਲ ਡਿੱਗਣੇ ਆ ਦੇਖੋ। ਮੈਂ ਕਿਹਾ ਹੁਣ ਬਾਜੀਆਂ 2 ਖੜੀਆਂ ਨੇ, ਵਾਲ ਦੇਖੋ ਉਹਨਾਂ ਦੇ ਰੁੱਖੇ, ਠੀਕ ਹੈ ਨਾ ਵਾਲ। ਤੇ ਉਹ ਹੁਣ ਅੱਛਾ ਉਹਨੇ ਇੰਨਾ ਕੋਲ ਲਿਆ ਹੁੰਦਾ ਨਾ ਉੱਤੇ, ਤੇ ਇੱਥੋਂ ਨਜ਼ਰ ਆ ਰਹੇ। ਤੇ ਮੈਂ ਕਿਹਾ ਇਹ ਮਹੀਨਾ ਯੂਜ਼ ਕਰੋ, ਤੁਸੀਂ ਕਰ ਲਓ ਭਾਵੇਂ ਇਹ ਕਰ ਲੈਣ। ਮੈਂ ਕਿਹਾ ਫਿਰ ਮੈਨੂੰ ਦੱਸਣਾ ਵੀ ਇਹ ਹੈ ਕੀ ਚੀਜ਼ ਵਾਕਈ ਗਿਫਟ। ਮੈਂ ਕਿਹਾ ਮੇਰੇ ਇੰਡੀਆ 'ਚ ਦੋਸਤ ਆ ਰਹੇ ਨੇ, ਭਾਜੀ ਆ ਰਹੇ ਨੇ, ਫਲਾਣੇ ਆ ਰਹੇ ਨੇ, ਇਸ ਤਰ੍ਹਾਂ ਆ ਰਹੇ ਨੇ, ਮੈਂ ਉਹਨਾਂ ਵਾਸਤੇ ਲੈ ਕੇ ਚੱਲਾਂ। ਫਿਰ ਬਹੁਤ ਸਾਰੇ ਦੋਸਤ ਹਰ ਵਾਰੀ ਮੈਨੂੰ ਕਹਿੰਦੇ ਯਾਰ ਲੈ ਕੇ ਆਈ, ਤੇ ਮੈਂ ਇਸ ਤੋਂ ਲੈ ਕੇ ਇਹ ਨਹੀਂ ਜਾਣਾ ਇੰਨਾ ਫੈਨ ਕੇ। ਹੁਣ ਜਿਹੜੇ ਮੈਨੂੰ ਛੱਡਣ ਗਏ ਸੀ ਮਿਰਜ਼ੇ ਹੋਣੀ, ਉਹ ਵੀ ਵਾਪਸ ਚਲੇ ਗਏ ਨੇ। ਤੇ ਮੈਂ ਹਿਸਾਬ ਲਾ ਰਿਹਾ ਕਿ ਮੈਂ ਅੱਧਾ ਛੱਡ ਵੀ ਗਿਆ ਨਾ, ਤੇ ਇਹਨਾਂ ਜੋਗਾ ਹੀ ਆ। ਮੈਂ ਕਿਹਾ ਜਿੱਦਾਂ ਤੁਸੀਂ ਆਰਡਰ ਕਰਨਾ, ਤੁਸੀਂ ਮੈਨੂੰ ਕੋਈ 1 ਬੋਤਲ ਨਹੀਂ ਲੈ ਕੇ ਜਾਣੀ। ਮੈਂ ਕਿਹਾ ਮੈਂ ਆਰਟਿਸਟ ਜ਼ਰੂਰ ਹਾਂ,
ਲੇਕਿਨ ਰੂਲਸ ਦੇ ਖਿਲਾਫ ਨਹੀਂ ਮੈਂ ਜਾਂਦਾ। ਇਸ ਗੱਲੋਂ ਤੁਸੀਂ ਵਾਕਈ ਸਹੀ ਕਹਿੰਦੇ ਹੋ। हाँ मैं कहा तुसी मैनू कहो एक बोतल नहीं लैके जानी, मैं एक भी नहीं लैके जावांगा। कहते यार ऐसा करें आधा निकाल दे। मैं हुण वो कोई 60 बोतल सी ना, मैं 6 कट के रख के मैं कहा लो जी। कहता ये आधा हो गया। मैं कहा हाँ जी। यार कहता यार ना सानू ना फसवाउणा, तुहाडी मेहरबानी। मैं 2-4 होर कड्ढतियां। खैर मैं 12-14 बोतलां कड्ढतियां ते मैं उहनूं बंद करता। हुण मैं बंद कीता ते हुण ओहदी लूरी सी ना जिहनूं मैं कहा सी, वो मिनट के बाद बोतल फट के ना पड़ी जाए, ये इसमें आपने ये जो लिखा है ये सर। मैं कहा हाँ जी, इसमें सिकाकाई, रीठा, आंवला सारा कुछ इसमें आप अपने हथी डालते हैं और ये बड़ी आपको नहीं पता इसका। अच्छा ये कहाँ से मिलती है? मैं कहा यहीं से ले लें आप। नहीं 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 नहीं, मैं कहा ले लें आप, कोई बात नहीं, मेरी बहन है। मैं कहा फिर क्या हुआ, ये ले ले ऐ दिता। एक बोतल नाल जिहड़ी होर सी उहनूं दित्ती ते जिहड़ियां बाकी 10 सी ना, वो अद्धे के मिनट बाद उन्होंने कहा ये भी आप डाल ले बीच में। मैं सारियां विच पाईयां, बंद कर। वो मैं बंद करके फड़न लगा तो उस्ताद जी बड़े अफसर कोई आए एक दो, उन्होंने कहा जानी भाई अरे कैसे हैं ये वो, क्या हुआ? मैं कहा अरे कुछ नहीं होता, ये तो नॉर्मल है, आप ये ले जाए, आप कौन रोक रहा है आपको? मैं कहा 2 भी फड़ो बोतल एरिया बाजियां मैं दित्तियां ने। मैं कहा ये दे दें। कहती क्या हुआ? मैं कहा मुझे पता सी, मैं कहा अफसर कह रहे हैं उन्हें ये की कर सकती, तलक निकल आया। मैं बाकी 8-10 बंडियां सी नहीं 8-10 नहीं, 2-3 मैं दित्तियां सी। मैं कहा ये आप दे दें मुझे। मैं बैग खोलिया, कहती क्या हुआ? मैं कहा ये दे दें इधर एक दूजी। मैं कहा बड़ा अच्छे बाल हैं आपके माशाल्लाह, चमक रहे हैं बाल। ਤੇ ਜਿਹੜਾ ਤੁਸੀਂ ਉਹਨੂੰ ਕਿਹਾ ਸੀ ਕਿ ਭੈਣ ਹੈਗੀ ਤੂੰ ਲੈ ਲੈ ਭਾਜੀ ਤੂੰ ਮੇਰੀ ਇਹ ਇੰਜ ਕਰੀਦਾ ਹੁੰਦਾ ਭਲਾ? ਓਏ ਉਹ ਤਾਂ ਦੇਤੀ ਸੀ ਨਾ। ਅੱਛਾ ਉਹ ਦੇਤੀ ਸੀ। ਉਹ ਹੀ ਲਈ ਬੇਟਾ ਇਸ ਦੁਨੀਆ 'ਚ ਜਿੰਨੀਆਂ ਮੇਰੀਆਂ ਭੈਣਾਂ ਨਾ, ਹਾਂ ਮੈਂ ਤੇ ਅੱਲਾ ਮਾਫੀ ਦੇਵੇ 50 ਬਹਿਰੀ ਜਹਾਜ਼ ਮੇਰੇ ਹੁਣ ਮੈਂ ਉਹ ਵੀ ਵੇਚ ਦੇਵਾਂ ਤੇ ਉਹਨਾਂ ਦਾ ਸ਼ੈਂਪੂ ਨਹੀਂ ਪੂਰਾ ਹੋਣਾ। ਹਾਂ ਸਹੀ ਗੱਲ ਹੈ। ਭੈਣਾਂ ਦੇ ਹਿਸਾਬ ਨਾਲ ਤੇ ਫਿਰ ਤੁਹਾਨੂੰ ਝਾਲ ਵਾਲੀ ਨਹਿਰ 'ਚ ਸ਼ੈਂਪੂ ਪਾਉਣਾ ਪੈਣਾ। ਹਾਂ ਜਿੰਨੀਆਂ ਮੇਰੀਆਂ ਭੈਣਾਂ ਨੇ। ਉਸਤਾਦ ਜੀ ਨਾਲ ਯਕੀਨ, ਹਾਂ ਜਿਹੜੀ ਭੈਣ ਦੇ ਮੈਂ ਹੱਥੇ ਚੜ ਜਾਂਦਾ ਉਹ ਲੈ ਲੈਂਦੀ ਮੇਰੇ ਕੋਲ। ਹਾਂ ਉਸਤਾਦ ਜੀ, ਨਹੀਂ ਮੈਂ ਇਸਤੇਮਾਲ ਕੀਤਾ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਇਹ ਮੁਬਾਲਗਾ ਰਾਈ ਨਹੀਂ ਕਿ ਮਤਲਬ ਸਿਰਫ 1 ਮਹੀਨਾ ਇਸਤੇਮਾਲ ਕਰਨ ਨਾਲ ਮੇਰੇ ਅਲਹਮਦੁਲਿਲਾ ਵੇਖੋ ਵਾਲ ਕੱਖ ਨਹੀਂ ਰਿਹਾ। ਨਹੀਂ ਇਹ ਕਿ ਤੂੰ ਨਹੀਂ ਚੁਬਲਾ ਮਾਰਦਾ, ਤੂੰ ਇੰਜ ਨਾ ਕਰਿਆ ਕਰ। ਯਕੀਨ ਕਰ ਜਿੰਨਾ ਮੇਰੀ ਬੁੱਢੀ ਬੋਲਦੀ ਆ ਨਾ ਉਹਨੂੰ ਵੀ ਮੈਂ ਦਿੱਤਾ। ਉਹਨੇ ਲਾਇਆ ਹੱਥਾਂ ਕਿਤੇ ਕਹਿੰਦੀ ਲੈ ਜਾ ਵਾਪਸ, ਮੈਂ ਲਾਲਾ। ਨਹੀਂ ਉਸਤਾਦ ਜੀ, ਅਸੀਂ ਤਾਂ ਸਾਰਾ ਵਿਹੜਾ ਧੋ ਲੈਂਦਾ ਹੁਣ ਉਹਦੇ ਨਾਲ ਸ਼ੈਂਪੂ ਨਾਲ। ਕਸਮ ਹੈ। ਉਹਦੇ ਨਾਲ ਬੇਟਾ ਤੇਰਾ ਸ਼ੈਂਪੂ ਵਾਲਾ ਸਿਰ ਹੀ ਨਹੀਂ ਹੈਗਾ ਭਲੇ ਯਾਰ ਨਾ, 에어ਪੋਰਟ ਤੇਰਾ ਸ਼ੈਂਪੂ ਵਾਲਾ ਸਿਰ ਆ। ਰਹਿਮ ਕਰੇ ਹੋਰ ਕਾਹਦੇ ਉਹਦਾ ਤੇ ਬਿਲਕੁਲ ਹੀ ਨਹੀਂ। ਇੱਕ ਮਿੰਟ ਮੇਰਾ ਸ਼ੈਂਪੂ ਵਾਲਾ ਸਿਰ ਆ। ਹਾਂਜੀ ਤੁਹਾਡਾ ਅੱਛਾ ਅੱਛਾ ਮੇਰਾ ਮਤਲਬ ਅਚਾਰ ਵੀ ਨਹੀਂ ਸਹੀ। ਨਹੀਂ ਅਚਾਰ ਤਾਂ ਸਹੀ ਹੈਗਾ ਜਿਹੜਾ। ਨਹੀਂ ਅਚਾਰ ਵੀ ਨਹੀਂ ਸਹੀ, ਨਹੀਂ ਉਸਤਾਦ ਏਦਾਂ ਹੀ ਏਦਾਂ ਹੀ ਉਹ ਬੰਦਾ ਸ਼ਾਇਦ ਵੀ ਨਹੀਂ ਸਹੀ, ਸ਼ੈਂਪੂ ਵੀ ਨਹੀਂ ਸ਼ਾਇਦ ਸਹੀ। ਅਚਾਰ ਦੀ ਮੈਂ ਗਾਰੰਟੀ ਦਿੰਦਾ ਵੀ ਉਹ ਨਹੀਂ ਸਹੀ। ਨਹੀਂ ਕੁਝ ਦਿਨ ਪਹਿਲੇ ਤੇ ਅਚਾਰ ਵੀ ਨਹੀਂ ਸੀ ਸਹੀ। ਨਹੀਂ ਤੇ ਉਸਤਾਦ ਜੀ ਮੈਂ ਕਦੋਂ ਕਹਿਣਾ ਗਾਰੰਟੀ ਦੇ ਰਿਹਾ ਕਿ ਨਹੀਂ ਸਹੀ। ਸਾਡੀ ਉਹ ਤੇ ਗੱਲ ਸੁਣਾਓ, ਜਦੋਂ 에어ਪੋਰਟ ਤੇ ਗਏ ਤੇ ਉਹ ਕਹਿੰਦੇ ਸੀ ਜ਼ਿਪੋ ਦਾ ਲੈਟਰ ਨਹੀਂ ਜਾਣ ਦੇਣਾ। ਆਹੋ ਮੈਨੂੰ ਕਹਿੰਦੇ ਜ਼ਿਪੋ ਨਹੀਂ ਜਾਣ ਦੇਣਾ। ਉਹ 10,000 ਰੁਪਏ ਦਾ ਲੈਟਰ ਕੀ ਕੀਤਾ ਹੋਏਗਾ ਮੈਂ ਦੱਸ। ਜਿਹੜਾ ਮੈਨੂੰ ਕਿਹਾ ਸੀ, ਹੈ ਜਿਹੜਾ ਮੈਨੂੰ ਕਿਹਾ ਸੀ। ਨਹੀਂ ਉਹ ਲੈਟਰ ਲੈ ਗਏ ਬਾਅਦ ਨਹੀਂ ਹਾਂ ਲੈ ਲੈ ਗਏ। ਲੱਪੜ ਪਾ ਲਿਆ ਮੈਨੂੰ ਕਹਿੰਦਾ ਜ਼ਿਪੋ ਨਹੀਂ ਲੈ ਕੇ। ਮੈਂ ਕਿਹਾ ਜੀ ਮੈਂ ਇਹ ਨਹੀਂ ਜਾਣਾ ਤੇ ਮੈਂ ਵੀ ਨਹੀਂ ਜਾਣਾ ਤੇ ਵਾਪਸ ਤੇ ਮੈਂ ਗੇਟ ਤੋਂ ਸਾਰਾ ਬੰਦ ਸਮਾਨ ਫੜਿਆ ਮੈਂ ਵਾਪਸ। ਮੈਂ ਕਿਹਾ ਇਹ ਤੇ ਨਹੀਂ ਮੈਂ ਛੱਡ ਕੇ ਜਾਣਾ, ਇਹ ਜ਼ਿਪੋ ਤੇ ਮੈਂ ਕਿਹਾ ਮੇਰੀ ਜਾਨ ਆ, ਮੈਂ ਇਹ ਤੋਂ ਬਗੈਰ ਨਹੀਂ ਜਾਣਾ। मैं वापस आया तो एक बंदा आया कहता भाईजान बात सुने। मैं कहा जी। कहना ये क्या है? मैं कहना इसके अंदर वो होता है जो सिक्का शिक्का। मैं कहा हाँ वो निकाल देता हूँ। कहना यानी ये शोला ना बने इसका। मैं कहा ओके। मैं तो सामने पिछों खोलिया, खोल के मैंने इंज किया। मैं कहा लो जी आ लो जी। वो जो लिक्विड सी वो भी उन्होंने रख लिया, जो पाई था नहीं आतिशगीर मादा वो भी रख लिया। कला लैटर बाबू जी वो उन्हें तो उन्हें मैंने छड़ दिता। अल्लाह अल्लाह खैर साला। मैं फिर जो वो टप गया जिथे जाके मेन चल जी का, ਉੱਥੇ ਮੈਂ ਬੈਗ ਦੇ ਵਿੱਚ ਉਹਦਾ ਸਿੱਕਾ ਕੱਢਿਆ, ਸਿੱਕਾ ਪਾਇਆ, ਦੂਜੀ ਬੋਤਲ ਉਥੋਂ ਉਹ ਜਿਹੜਾ ਉਹ ਸ਼ਾਪ ਹੁੰਦੀ ਹੈ ਉਥੋਂ ਬੋਤਲਾਂ ਹੁੰਦੀਆਂ ਪਈਆਂ ਸੀ, ਮੈਂ ਉਹ ਬੋਤਲ ਲੈ ਕੇ, ਉਹ ਬਾਜੀ ਸੀ ਉਹ ਵਿਚਾਰੀ, ਉਹ ਵੀ ਬਹੁਤ ਹੀ ਉਹਨੇ ਮੇਰੇ ਨਾਲ ਮੈਂ ਕਿਹਾ ਥੋੜਾ ਜਿਹਾ, ਉਹਨੇ ਕਿਹਾ ਓਕੇ ਭਾਈ। ਮੈਂ ਇੰਜ ਕੀਤਾ, ਇੰਜ ਕਰਕੇ ਥੋੜਾ ਜਿਹਾ ਪਾਇਆ, ਉਹ ਬੋਤਲ ਉਹਨੂੰ ਵਾਪਸ ਉਹਦੇ ਰੱਖਤੀ। ਮੈਂ ਪੀਂਦਾ ਰਿਹਾ। ਜਦੋਂ ਜਹਾਜ਼ ਦਾ ਟਾਈਮ ਹੋਇਆ ਮੈਂ ਉਹਨੂੰ ਖੋਲਿਆ, ਉਹਦਾ ਸਿੱਕਾ ਕੱਢ ਕੇ ਵਾਪਸ ਰੱਖ ਲਿਆ ਤੇ ਉਹਨੂੰ ਬੰਦ ਕਰਕੇ ਤੇ ਮੈਂ ਲੈ ਗਿਆ। ਸਹੀ ਵੈਸੇ ਕਿੱਡਾ ਮਾਰੇ ਜਗਾੜ ਲਾਉਂਦੇ ਹੋ। ਕੀ ਮਾੜੇ ਜਗਾੜ? ਕੁਝ ਹੋ ਜਾਂਦਾ ਜਹਾਜ਼ 'ਚ ਕੌਣ ਜ਼ਿੰਮੇਵਾਰ? ਨਹੀਂ ਮੈਂ ਸਿੱਕਾ ਕੱਢ ਕੇ ਗਿਆ ਜਹਾਜ਼ 'ਚ। ਤੇ ਸਿੱਕਾ ਜੇ ਕੱਢ ਵੀ ਦਵੋ ਤੇ ਚੱਲ ਜਾਂਦਾ। ਨਹੀਂ ਸਿੱਕਾ ਲਹਿਦਾ ਪਿਆ, ਲੈਟਰ ਲਹਿਦਾ ਪਿਆ। ਉਹਨੇ ਕਿੱਦਾਂ ਕੱਲੇ ਸਿੱਕੇ ਨੇ ਕਿੱਦਾਂ ਚੱਲ ਜਾਣਾ? ਲੈ ਅੱਛਾ ਹੁਣ ਮੇਰਾ ਦੋਸਤ ਆ ਦੁਬਈ 'ਚ, ਉਹਨੂੰ ਉਸਤਾਦ ਜੀ ਲੈ ਉਹ ਜਾਓ ਇਸ ਦੋਸਤ ਨੂੰ ਛੱਡ। ਪਹਿਲੇ ਗੱਲ ਇਹ ਆ ਭਾਜੀ, ਸਾਡੇ ਇੱਕ ਦੋਸਤ ਨੇ, ਉਹਨਾਂ ਨੂੰ ਮੈਂ ਕਿੰਨਾ ਹੀ ਮੈਸੇਜ ਕਰ ਰਿਹਾ ਕਿ ਮੈਨੂੰ ਨਾਂ ਤੇ ਆਪਣਾ ਦੱਸ ਦਿਓ। ਉਹਨਾਂ ਨੇ ਮੈਨੂੰ ਨਾਂ ਹੀ ਨਹੀਂ ਦੱਸਿਆ ਆਪਣਾ। ਸ਼ਾਇਦ ਮੈਸੇਜ ਆ ਗਿਆ ਹੋਵੇ, ਇੱਕ ਮਿੰਟ ਠਹਿਰ ਜਾਓ। ਨਹੀਂ ਉਹਨਾਂ ਨੇ ਭੈਣ ਮੈਨੂੰ ਕਿਹਾ ਕਿ ਜੀ ਅਚਾਰ ਚਾਹੀਦਾ ਮੈਨੂੰ। ਮੈਂ ਕਿਹਾ ਸਰ ਤੁਸੀਂ ਇਸ ਨੰਬਰ 'ਤੇ ਕਾਲ ਕਰ ਲਓ। ਉਹਨਾਂ ਨੇ ਕਾਲ ਕੀਤੀ, ਉਹਨਾਂ ਨੂੰ ਪੈਸੇ ਭੇਜੇ
ਜਦੋਂ ਪੈਸੇ ਭੇਜੇ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ, ਉਹਨੇ ਕਿਹਾ ਜੀ ਮੈਂ ਉਹਨਾਂ ਨੂੰ ਪੈਸੇ ਭੇਜਤੇ ਨੇ, ਤੁਹਾਡੇ ਦਫ਼ਤਰ ਜਿੰਨੇ ਵੀ ਬੰਦੇ ਨੇ ਨਾ ਸਾਰਿਆਂ ਨੂੰ ਇੱਕ ਇੱਕ ਡੱਬਾ ਚਾਰ ਦਾ ਮੇਰੇ ਲੋਕ ਗਿਫਟ ਕਰ ਦੇਣਾ, ਪੈਸੇ ਮੈਂ ਦੇ ਦੇਣੇ। ਯੈਸ ਯੈਸ ਇਹ ਨਹੀਂ ਲੈਣਾ ਓਏ ਉਸਤਾਦ ਜੀ ਮਜ਼ਾਕ ਕਰਨ ਦੇ। ਇਹ ਯਾਰ ਡੱਬੇ ਓਏ ਇਹ ਨਹੀਂ ਲੈਣਾ ਹੈਗਾ, ਇਹ ਤਾਂ ਤੁਹਾਡੇ ਵਾਲਾ ਵਾ ਜਿਹਦੇ ਚ ਕਿੱਲੀ ਡਿੱਗੀ ਸੀ ਉਹ ਡਰਾਮਾ ਨਾ। ਨਾ ਉਹੀ ਹੋਈ। ਓਏ ਇਹ ਨਹੀਂ ਲੈਣਾ ਉਸਤਾਦ ਜੀ, ਸਾਨੂੰ ਬਾਜ਼ਾਰੋਂ ਲੈ ਕੇ ਦਿਓ। ਇਹ ਬਾਕੀਆਂ ਨੂੰ ਮੈਂ ਦੇ ਦਿੱਤੇ ਨੇ। ਹਾਂਜੀ ਇਹ ਭੈਣ ਤੁਹਾਡਾ, ਇਹ ਭੈਣ ਤੁਹਾਡਾ, ਇਹ ਭੈਣ ਤੁਹਾਡਾ ਤੇ ਇਹ ਭੈਣ ਤੁਹਾਡਾ। ਜਿੱਥੇ ਇਹ ਸਰ ਮੈਂ ਦੇ ਦਿੱਤੇ ਨੇ ਇਹਨਾਂ ਨੂੰ, ਠੀਕ ਹੈ ਜੀ। ਮੈਨੂੰ ਨਹੀਂ ਚਾਹੀਦਾ ਉਸਤਾਦ ਜੀ, ਓਕੇ, ਮੈਨੂੰ ਇਹਦੇ ਨਾਲੋਂ ਸ਼ਾਇਦ ਦੇ ਦਿਓ ਉਸਤਾਦ ਜੀ। ਉਹ ਮੈਂ ਸ਼ਾਇਦ ਹੀ ਆ ਦੇਵਾਂ ਤੈਨੂੰ। ਸਾਈ ਸ਼ਾਇਦ ਦੇ ਦਿਓ, ਹਾਂ ਰਹਿਣ ਦਿਓ। ਤੇ ਸ਼ਾਇਦ ਰਹਿਣ ਦੇ, ਉੱਥੋਂ ਕਿਲੋ ਚੀਨੀ ਲੈ ਲੈ, ਉਹ ਹਿਸਾਬ ਆ। ਯਾਰ ਵੇਖ ਗੱਲ ਸੁਣ ਲਓ। ਜਿਹੜੀ ਤੇ ਨਾ ਕਰਿਆ ਕਰ ਪਾਗਲ ਜਿਹਾ। ਅੱਛਾ ਮਜ਼ਾਕ ਅਸੀਂ ਕਰਦੇ ਯਾਰ ਉਹਨਾਂ ਨੂੰ ਪਤਾ ਵਾ ਮਜ਼ਾਕ ਯਾਰ। ਵੇਖ ਲੈ ਯਾਰ ਯਾਰ। ਉਹ ਛੋਟੀ ਮੱਖੀ ਦਾ origignal ਸ਼ਾਇਦ ਆ, ਬਹੁਤ ਛੋਟੀ ਮੱਖੀ ਦਾ। ਚੱਲ ਯਾਰ ਜੇ ਘਰਾਂ ਲਈ ਨਹੀਂ ਹੁੰਦੀ ਉਹਦਾ। ਨਹੀਂ ਜਿੱਥੇ ਉਹਨਾਂ ਨੇ ਚਾਰ ਦਿੱਤਾ ਇੱਕ ਇੱਕ ਯਾਰ ਬੋਤਲ ਵੀ ਦੇ ਦਿੰਦੇ ਤੂੰ ਕਦੀ ਗੌਰ ਕਰੀ ਜ਼ਿੰਦਗੀ 'ਚ ਇਸ ਤਰ੍ਹਾਂ ਦੀ ਕਦੀ ਗੱਲ ਹੋ ਗਈ ਨਾ, ਇਹਦਾ ਇੱਕ ਲਹਿਦਾ ਇਹਨੇ ਹਾਂਜੀ। ਪੰਗਾ ਪਾ ਲੈਣਾ। ਉਹਨੇ ਪੰਗਾ ਨਹੀਂ ਪਾ ਲੈਣਾ। ਯਾਰ ਤੂੰ ਚਾਰ ਰੱਖ ਲਾ, ਤੂੰ ਬਾਅਦ 'ਚ ਸ਼ਾਇਦ ਦੀ ਗੱਲ ਕਰ ਲਈ, ਤੂੰ ਐਵੇਂ ਹੀ ਡਮਾ। ਉਹ ਸ਼ਾਇਦ ਵੀ ਆ ਜਾਊਗਾ। ਆਹੋ ਯਾਰ, ਤੇ ਤੂੰ ਇਹ ਰੱਖ ਲਾ, ਬਸ ਛੱਡ ਦੇ ਯਾਰ, ਅਗਲੀ ਗੱਲ ਨਾ ਕਰ ਸ਼ਾਇਦ। ਥੋੜੀ ਜਿਹੀ ਗੱਲ ਸੁਣ ਲਓ ਬਈ। ਹਾਂਜੀ, ਪਤਾ ਕੀ, ਜਦੋਂ ਵੀ ਬੰਦੇ ਦਾ ਕਹਿੰਦੇ ਕੰਮ ਚੱਲ ਜਾਵੇ ਨਾ, ਫਰਕ ਪੈਣੇ ਸ਼ੁਰੂ ਹੋ ਜਾਂਦੇ। ਆ ਕਸਮੇ ਚਾਰ ਇੱਥੇ ਤੱਕ ਭਰਿਆ ਹੁੰਦਾ ਸੀ। ਹਾਂਜੀ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਛਾਪਰ ਵੀ ਪਾਤਾ ਉਹ ਵਿੱਚ। ਭਾਈ ਮੈਂ ਦੱਸ ਦੇਣਾ ਤੈਨੂੰ, ਮੇਰੇ ਕੋ ਪੁੱਛਣਾ, ਮੈਂ ਨਾ ਕਰਾਂ। ਆ ਮੈਂ ਬਣਵਾਇਆ ਸੀ ਡੱਬਾ ਇੱਕ ਦੋਸਤ ਕੋ ਕਿਲੋ ਵਾਲਾ, ਉਹ ਵੱਡਾ ਬਣ ਗਿਆ, 1.25 ਕਿਲੋ ਵਾਲਾ ਬਣ ਗਿਆ। ਗਲਤੀ ਨਾ ਯਾਰ, ਡਾਈ ਹਾਰਡ ਚ ਫਰਕ ਪੈ ਗਿਆ ਨਾ। ਉਹ ਮੇਰੇ ਦੋਸਤ ਸੀ, ਉਹਨਾਂ ਨੂੰ ਮੈਂ ਮਤਲਬ ਕਿਹਾ, ਮੈਂ ਕਿਹਾ ਜੀ ਇਹ ਡੱਬਾ ਆਪਣਾ ਬਣਵਾਉਣਾ, ਡਿਜ਼ਾਈਨ ਵੀ ਉਹਨਾਂ ਨੇ ਬੜਾ ਅੱਛਾ ਬਣਾਇਆ, ਲੇਕਿਨ ਡੱਬੇ ਦਾ ਸਾਈਜ਼ 1.25 ਕਿਲੋ ਵਾਲਾ ਬਣ ਗਿਆ। ਹੁਣ ਅਸੀਂ ਜਦੋਂ 1.25 ਕਿਲੋ ਪਾਉਨੇ ਸਾਂ, ਲੋਕੀ ਕਹਿੰਦੇ ਤੁਸੀਂ ਤੇ ਇੰਨੇ ਦਾ ਕਿਲੋ ਕਹਿੰਦੇ ਹੋ। ਉਹ ਫਿਰ ਇਸ ਤੋਂ ਅਸੀਂ ਇਹਨੂੰ ਕਿਹਾ ਕਿ ਲਿਫਾਫਾ ਪਾ ਕੇ ਨਾ ਇੰਨਾ ਕੀ ਕਰ ਲਈਏ, ਉੱਤੇ ਟੇਪ ਲਾ ਕੇ ਨੱਥੀ ਨੁੱਥੀ ਕਰ। ਇਹ 'ਚ ਅਚਾਰ ਪੂਰਾ 1 ਕਿਲੋ ਆ। ਡੱਬਾ ਤੇਰਾ ਵੱਡਾ ਬਣ ਗਿਆ। ਹੁਣ ਡੱਬਾ ਲੱਖ ਰੁਪਏ ਦੀ ਤੇ ਡਾਈ ਬਣਦੀ ਡੱਬੇ ਦੀ। ਉਹ ਘਾਟਾ ਪਵਾਉਣ ਵਾਲਾ ਡੱਬਾ ਯਾਰ ਮੇਰੀ ਰਿਕੁਐਸਟ ਹੈ ਕਿ ਸਾਰੇ ਹੀ ਜਿੰਨੇ ਵੀ ਸਾਡੇ ਦੇਖ ਰਹੇ ਇਹਨਾਂ ਕੋ ਸ਼ਾਇਦ ਲਵੋ, ਮਕਾਓ, ਸਾਡੀ ਜਾਨ ਛਡਵਾਓ। ਉਹ ਦਫ਼ਤਰ 'ਚ ਕਿੱਲਾ ਦਾ ਪੀਪੇ ਪਏ ਨੇ, ਉੱਥੇ ਡਰਮ ਕੋ ਘੇਰਨ ਡਿਆ। ਯਾਰ ਇਹ ਕੋਈ ਤਰੀਕਾ ਵਾ ਸਾਡਾ? ਲੋ ਜੀ ਨਾਜ਼ਰੀਨ, ਮੇਰੀ ਗੱਲ ਸੁਣ ਲਓ, ਇਹ ਬਕਵਾਸ ਕਰਦਾ ਔਰ ਇਹ ਵਾਹਦ ਮੇਰੀਆਂ ਪ੍ਰੋਡਕਟ ਨੇ। ਲੋਕੀ ਆਪਣੀ ਪ੍ਰੋਡਕਟ ਦੀਆਂ ਤਾਰੀਫਾਂ ਕਰ ਕਰਕੇ ਵੇਚਦੇ ਨੇ ਨਾ, ਇਹ ਪ੍ਰੋਡਕਟ ਨੂੰ ਨਥੀ ਕਰਦੇ ਤੇ ਉਹ ਹੋਰ ਵਿਕੀ ਜਾਂਦਾ। ਸਹੀ ਗੱਲ ਹੈ। ਆਪਣੇ ਵੱਲੋਂ ਉਸਤਾਦ ਜੀ ਨੇ ਇੱਕ ਵਾਰੀ ਨਾ ਡੱਬੇ ਦਾ ਆਰਡਰ ਦਿੱਤਾ ਤੇ ਉਹ 5 ਕਿਲੋ ਵਾਲਾ ਬਣ ਗਿਆ। ਇਹਨਾਂ ਨੇ ਫਿਰ ਜਿੱਥੇ ਭੇਜਣਾ ਸੀ ਨਾ 5 ਕਿਲੋ ਭੇਜਦੇ। ਨਹੀਂ ਮੈਂ ਉਹ 'ਚ ਕਿਲੋ ਪਾ ਕੇ ਭੇਜਦਾ ਸੀ। ਨਹੀਂ 5 ਕਿਲੋ ਭੇਜਦੇ। ਬਾਕੀ ਉੱਤੇ ਮੈਂ ਉਹਦੇ ਛਾਪਰ ਛੁਪਰ ਪਾ ਦਿੰਦਾ ਸੀ। ਉਸਤਾਦ ਜੀ ਕੋਲ ਇੱਕ ਸੇਲਸਮੈਨ ਸੀ, ਉਹਨੂੰ ਭੇਜਦੇ ਹੁੰਦੇ ਸੀ, ਉਹ ਫੋਨ ਆਉਂਦਾ ਹੁੰਦਾ ਸੀ, ਯਾਰ ਪਾਈਆ 4 ਬੱਕੂ ਆਣੇ ਪਹੁੰਚਾਉਣਾ। ਬਚਾਣਾ 200 ਰੁਪਏ ਡਿਲੀਵਰੀ ਸੀ, ਭਾਵੇਂ ਪਾਈਆ ਛੱਡ ਕੇ ਤੂੰ 10 ਰੁਪਏ ਦਾ ਮੰਗਾ ਲੈ। ਇਹ ਗੱਲ ਕਰਦਾ ਸਮੁੰਦਰੀ ਫਾੜੀ ਦੇ ਚੱਲ ਜਾਂਦਾ ਸੀ। ਮੈਂ ਕਹਿੰਦਾ ਫਾੜੀ ਛੱਡ ਕੇ ਤੂੰ ਭਾਵੇਂ ਸਿਰਫ ਕੱਲਾ ਐਨ ਉਂਗਲ ਨੂੰ ਲਗਾ ਜੀ, ਸਿਰਫ ਤੇਲ ਉਂਗਲ ਨੂੰ ਲਾ ਕੇ ਲੈ ਆ। ਉਂਗਲ ਨੂੰ ਤੇਲ ਲਾ ਕੇ ਵੀ ਚੱਲ, ਤੁਸੀਂ 200 ਰੁਪਏ ਦੇਣਾ। ਹਾਂ ਸਹੀ ਗੱਲ। ਤੁਹਾਨੂੰ ਪਤਾ ਡੇਰਾ ਗਾਜ਼ੀ ਖਾਨ ਸਟicker ਦੇਣ ਚਲਾ ਗਿਆ ਸੀ। ਨਹੀਂ ਇੱਕ ਵਾਰੀ ਫੋਨ ਆਇਆ ਕਿ ਯਾਰ ਜੇ ਡਿਲੀਵਰੀ ਅਸੀਂ ਆਪਣੇ ਮਰਜ਼ੀ ਦੇ ਬੰਦੇ ਕੋਲ ਕਰਾਣੀ ਹੋਵੇ। ਮੈਂ ਕਿਹਾ ਜੀ ਕੀ ਖੈਰ ਹੈ? ਕਹਿੰਦਾ ਜੀ ਅਸੀਂ 4 ਲੈਣਾ। ਲੋ ਜੀ, ਮੈਂ ਜੇ ਜਾਨੀ ਸਾਹਿਬ ਸਾਨੂੰ 4 ਦੇਣ ਆਣ ਤੇ ਪੂਰਾ ਕਿਲੋ ਲਾ ਦੇ। ਪੂਰਾ ਕਿਲੋ 1,000 ਲਾ ਦੇ। ਵੀ ਏਡੇ ਏਡੇ ਚੇਲੇ ਵਾਲੇ ਫੋਨ ਆਏ। ਹੋਰ ਕੀ ਚਾਹੀਦਾ? ਸਾਰੀ ਦਿਹਾੜੀ ਪਿਆਰ ਇਹਨਾਂ ਨੂੰ ਵੇਚੋ ਕਿਸੇ ਤਰੀਕੇ ਨਾਲ, ਆਪ ਜਾ ਵੇਚ ਲਓ। ਯਾਰ ਇਹ ਗਏ ਨੇ ਇੱਕ ਜਗ੍ਹਾ ਤੇ ਜਾ ਕੇ ਗਿਫਟ ਦਿੱਤਾ ਉਹਨਾਂ ਨੂੰ, ਕਹਿੰਦੇ ਸਾਰਾ 4। ਉਹਨਾਂ ਨੇ 4 ਚੈੱਕ ਕੀਤਾ ਵਾ, ਬਾਅਦ ਚ ਉਹਨਾਂ ਮੁੰਡਾ ਭੇਜਿਆ, ਉਹਨਾਂ ਅੰਦਰੋਂ ਲਿਆਂਦਾ ਤੇ ਅੜ ਗਿਆ, ਭਾਜੀ ਆਹ ਖਾਣ ਨੂੰ ਵੇਖੋ। ਕਸਮ ਵਾਲੀ ਗੱਲ ਹੈ, 4 ਇੰਜ ਤਾਂ ਨਹੀਂ ਹੈਗਾ। ਮੈਂ ਦਾਅਵੇ ਨਾਲ ਮੈਂ ਚੈਲੰਜ ਕਰਦਾ ਵਾਂ। ਨਹੀਂ, ਜਿਨ੍ਹਾਂ ਨੇ ਸਾਡੇ ਲਈ ਅਚਾਰ ਚੂਜ਼ ਕੀਤਾ ਉਹ ਸਾਡੇ ਲਈ ਬੜੇ ਮੋਤਵਰ ਨੇ, ਉਹਨਾਂ ਦੀ ਅਸੀਂ ਉਹਨਾਂ ਦਾ ਥੈਂਕ ਯੂ ਅਦਾ ਕਰੋ। ਥੈਂਕ ਯੂ, ਆਦਾਬ, ਸ਼ੁਕਰੀਆ। ਤੇ ਲਿਹਾਜ਼ਾ ਇਹ ਵਾ ਕਿ ਨੈਕਸਟ ਤੁਸੀਂ ਜਦੋਂ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਪਿਆਰ ਕਰਨਾ ਹੋਵੇ, ਮੇਰਾ ਨੰਬਰ ਹੈ 0311289846 ਲਓ ਜੀ ਗੱਲ ਸੁਣੋ। ਹੁਣ ਮੈਸੇਜ ਥੋੜੇ ਜਿਹੇ ਯਾਰ, ਬਹੁਤ ਲੋਕੀ ਯਾਰ ਨਾਰਾਜ਼ ਹੋਣ ਲੱਗ ਪੈਂਦੇ ਨੇ, ਲੇਕਿਨ ਆਪਾਂ ਮੈਸੇਜ ਇਕੱਲੇ ਨਹੀਂ ਪੜ੍ਹਨੇ, ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਮਜ਼ੇ ਲਈ। लो जी, एक लड़की तीसरी बार ड्राइविंग लाइसेंस का इंटरव्यू देने गई। ऑफिसर, मैडम अगर एक तरफ आपका शौहर हो, दूसरी तरफ आपका भाई हो, तो आप किसे मारेंगी? लड़की कहती शौहर ਨੂੰ। ਕਹਿੰਦਾ ਮੈਡਮ ਮੈਂ ਤੁਹਾਨੂੰ ਤੀਜੀ ਵਾਰੀ ਇਹ ਗੱਲ ਕਹਿ ਰਿਹਾ ਕਿ ਤੁਸੀਂ ਬ੍ਰੇਕ ਮਾਰਨੀ। ਤੀਜੀ ਵਾਰੀ ਲਾਇਸੈਂਸ ਦਾ ਦੇਣਗੇ। ਕਹਿੰਦੀ ਮੈਂ ਤੀਜੀ ਵਾਰੀ ਤੁਹਾਨੂੰ ਕਹਿ ਰਿਹਾ ਨਹੀਂ, ਤੁਸੀਂ ਬ੍ਰੇਕ ਮਾਰਨੀ ਆ। ਵਾਓ ਵਾਓ, ਠੀਕ ਹੈ ਜੀ। ਲਓ ਜੀ ਨਾਜ਼ਰੀਨ, ਗੱਲ ਇਹ ਆ ਕਿ एम कासम एके 47 अभी अभी आपका शो देखा। कसमें आज बहुत ज्यादा टेंशन में था। मैं एंकर बनना चाहता था और साथ शायरी भी करता हूं। आज कुछ ऐसा हुआ कि ख्वाब बिखरता हुआ नजर आया।
तो आधी रात तक आपका शो देख रहा हूं ताकि सुकून से सो सकूं बिना किसी टेंशन के। आपकी टीम को मेरा बहुत अच्छा। ਮੈਨੂੰ ਲੱਗਿਆ ਕਿ ਯਾਨੀ ਤੁਸੀਂ ਐਂਕਰ ਬਣਨਾ ਚਾਹ ਰਹੇ ਸੀ ਔਰ ਤੁਸੀਂ ਸ਼ਾਇਰੀ ਕਰਦੇ ਸੀ, ਲੇਕਿਨ ਕਿਸੇ ਵਜ੍ਹਾ ਤੋਂ ਉਹ ਖਾਬ ਟੁੱਟਦਾ ਨਜ਼ਰ ਆ ਰਿਹਾ ਕੋ ਘਰ ਦੇ 100 ਇਹ ਹੀ ਕਹਿ ਰਹੇ ਨੇ ਉਹ। ਤੇ ਭੈਣ ਇਹ ਪਤਾ ਕੀ ਗੱਲ ਆ, ਫਿਰ ਕੋਈ ਫਾਇਦਾ ਨਹੀਂ। ਫਿਰ ਉਹ ਖਾਬ ਕਾਹਦਾ ਹੋਇਆ, ਫਿਰ ਉਹ ਖਾਬ ਪੂਰਾ ਵੀ ਕਾਹਦਾ ਹੋਇਆ, ਕਿਉਂਕਿ ਖਾਬ ਟੁੱਟਦਾ ਨਜ਼ਰ। ਸਾਰਾ ਖਾਬ ਪੂਰਾ ਕਰਨ ਲਈ ਫਿਰ ਬੜਾ ਕੁਝ ਕਰਨਾ ਪਿਆ। ਸਾਡੇ ਮੁਆਸ਼ਰੇ ਦਾ ਇਹ ਬੜਾ ਵੱਡਾ ਅਮਲੀਆ ਵਾ, ਅਲਮੀਆ ਯਾਰ, ਓਏ ਅਮਲੀਆ ਵਾ ਨਾਲੇ ਜਿਹਦੇ ਖਾਬ ਕਿ ਜਿਹੜਾ ਬੱਚੇ ਨੂੰ ਜਿਸ ਤਰਫ ਬੱਚਾ ਜਾਂਦਾ ਨਾ ਉਧਰ ਨਹੀਂ ਭੇਜਣਾ, ਉਹਨੂੰ ਸਾਰੀ ਜ਼ਿੰਦਗੀ ਉਸ ਕੰਮ ਵੱਲ ਲਾਈ ਜਾਣਾ ਜਿੱਧਰ ਉਹਦਾ ਧਿਆਨ ਹੀ ਨਹੀਂ ਜਾਂ ਤਵੱਜੋ ਹੀ ਨਹੀਂ। ਠੀਕ ਹੈ ਨਾ। ਹੁਣ ਮੈਂ ਸ਼ਾਇਰੀ ਦਾ ਜਾਂ ਐਂਕਰ ਬਣਨਾ ਉਹਨੂੰ ਕੋਈ ਮਸਲਾ ਬਣ ਗਿਆ ਹੋਏਗਾ। ਅਸੀਂ ਵਿੱਚ ਗੱਲਾਂ ਵੀ ਕਰਾਂਗੇ ਉਸਤਾਦ। ਯਾਰ ਗੱਲਾਂ ਤੂੰ ਤਾਂ ਕਰ ਯਾਰ, ਖੁਆਬ ਹਮੇਸ਼ਾ ਪੂਰੇ ਹੁੰਦੇ ਨੇ। ਤੁਸੀਂ ਜਿਹੜਾ ਖੁਆਬ ਪੂਰੇ ਹੁੰਦੇ, ਤੁਸੀਂ 1 ਕਿਲੋ ਲਫ਼ਜ਼ ਸਹੀ ਕਰੋ। ਖਾਬ ਪੂਰੇ ਹੁੰਦੇ ਨੇ। ਜਿਹੜਾ ਚਾਹੁੰਦਾ ਕਿ ਮੇਰੇ ਖਾਬ ਪੂਰੇ ਹੋਣ ਉਹ ਜਾਨੀ ਅਚਾਰ ਯੂਜ਼ ਕਰੇ। ਆ ਇੱਕ ਵੀਡੀਓ ਦੇਖਣਾ, ਇੱਕ ਬੰਦੇ ਨੇ ਵੀਡੀਓ ਭੇਜੀ ਆ, ਦੇਖਣਾ ਆ ਦੇਖਣਾ। ਪਿਆਨੋ ਨੂੰ ਕਹਿਣਾ ਐ ਕਰਕੇ ਕਿ ਯਾਰ ਬਸ ਕਰ, ਤੇ ਹੁਣ ਇੱਧਰ ਆਇਆ ਨਾ ਪਿਆਨੋ ਲਾਈਨ ਮਾਫ ਕਰੀ ਤੂੰ ਮੌਲਾ, ਉਹ ਇੱਧਰ ਆਇਆ ਤੇ ਪਿਆਨੋ ਲਾਈਨ ਮਾਫ ਕਰੀ ਤੇ ਸਾਹਮਣੇ ਕੋਲੋਂ ਕਹਿੰਦਾ ਢਾੜੀ ਕਹਿੰਦਾ ਓਏ ਤੈਨੂੰ ਰੱਬ ਨੇ ਮਾਫ ਕਰ ਦਿੱਤਾ, ਤੂੰ ਮੈਨੂੰ ਕਰ ਦੇ। ਯਾਰ ਕੀ ਆ ਬੰਦੇ ਨੇ ਬਣਾ ਕੇ ਭੇਜੀ, ਕੈਸੀ ਬਣਾ ਕੇ ਕਿਹਨੇ ਭੇਜੀ, ਉਹਦਾ ਨਾਮ ਕਿੱਥੇ ਆ? ਓਏ ਯਾਰ ਭਾਜੀ ਉਹਦਾ ਨਾਮ ਮਿਸ ਹੋ ਗਿਆ ਯਾਰ। ਚलो कोई गल नहीं। लो जी एक आया मैंने मशवरा। अस्सलाम वालेकुम जानी भाई, क्या हाल? उम्मीद है आप ठीक हो। सर आपको एक मशवरा देना था कि जो शो आपके बगैर किया गया था प्लीज उस पर रिएक्ट करें, यानी कि वो शो हमारे सामने बैठकर देखें, फरीद को साथ साथ इनाम भी दे और इस टीम पर रिएक्ट करके हमारी बहुत दिल करता है कि वो यानी ਜਿਹੜਾ ਤੂੰ ਕੀਤਾ ਨਹੀਂ ਸੀ ਮੇਰੇ ਤੋਂ ਬਗੈਰ ਰਿਐਕਸ਼ਨ, ਉਹ ਕਹਿੰਦੇ ਤੁਸੀਂ ਬਹਿ ਕੇ ਨਾ ਉਹਦਾ ਰਿਐਕਸ਼ਨ ਬਣਾਓ, ਯਾਨੀ ਮੈਂ ਦੇਖਾਂਗਾ ਵੀ ਤੂੰ ਕੀ ਚਵਲਾ ਮਾਰੀ। ਅੱਛਾ ਚਲੋ ਇਹ ਕਰ ਲਾਂਗੇ ਕਿਸ ਦਿਨ। ਅਸੀਂ ਵੈਸੇ ਵੀ ਸੋਚ ਰਹੇ ਸੀ ਕਿ ਅਸੀਂ ਇੰਨਾ ਟੀ ਟਾਈਮ ਕੀਤਾ, ਸਾਜੂ ਦੇ ਵਿੱਚੋਂ ਨਾ ਆਪਣੇ ਬੈਸਟ ਪਾਰਟ ਕੱਢ ਕੇ ਨਾ ਕਿਸ ਦਿਨ ਉਹਦਾ ਰਿਐਕਸ਼ਨ ਬਣਾਈਏ ਕਿ ਇਸ ਸ਼ੋਅ 'ਚ ਅਸੀਂ ਆਹ ਕੀਤਾ ਸੀ, ਇਸ ਸ਼ੋਅ 'ਚ ਆਹ ਗੱਲ ਕੀਤੀ ਸੀ। ਠੀਕ ਹੈ ਨਾ। ਲਓ ਜੀ ਜਜ਼ਬਾਤੀ ਭਾਈ ਕਹਿ ਰਹੇ ਨੇ, जज्बाती, सुभान अल्लाह जानी भाई, खुशकिस्मत हूं आपके दौर में पैदा हुआ। वाह वाह, हैरानगी वाली गल नहीं, ओदी आईडी का नाम देखो ना, जज्बाती। हाँ सही गल है, सही। खुशकिस्मत हूं मैं आपके दौर में पैदा हुआ। मैं खुशकिस्मत हूं कि मैं इस दौर में पैदा हुआ जिसे आप जैसी ऑडियंस मिली है। मैं खुशकिस्मत हूं, तो तुसी थोड़े हो, मैं ज्यादा हूं। अच्छा जी, खुरम शहजाद भाई कह रहे हैं यार गलत वक्त ना अपलोड करने का। यार गलत वक्त है अपलोड करने का, अभी थोड़ी देर में सऊदी अरब में जुमा होने वाला है। भाजी मैं केड़ा, मेरा केड़ा पेट्रोल का प्रोग्राम अभी अपलोड होंदे उन्हें उड़ जाना थोड़ी देर बाद। अल्लाह माफ, मैं शहर वालियां दा प्रोग्राम अपलोड करदा। लेकिन उन्हां दी मुहब्बत वेखो, लेकिन वो गल की आ कि तुसीं जुमा पढ़ के आके देख लो उत्थे ही पिया। लेकिन वो ये वेट नहीं हुंदा कि आ गया ते हुण मैं मेरा ध्यान विच ही रहेगा। हां बिल्कुल है ना, ਇਹ ਗੱਲ ਆ, ਇਹ ਲਵ ਯੂ ਤੁਹਾਡਾ ਵਾਕਈ ਸਹੀ ਗੱਲ ਆ। ਅਚਾਰ ਲਵੋ ਯਾਰ, ਨਵੇੜੋ ਗੱਲ ਆ, ਜਿਹੜੇ 60-70 ਕਿਲੋ ਮੁਕਾ ਦਿਓ। ਲਓ ਜੀ ਵਸੀਮ ਉਮਰ ਭਾਈ ਕਹਿੰਦੇ ਨੇ ਕਿ ਜਾਨੀ ਭਾਈ ਅਗਰ ਜ਼ਿੰਦਗੀ 'ਚ ਕਦੀ ਫਰੀਦ ਨੂੰ ਕੈਂਸਰ ਹੋਇਆ ਤਾਂ ਉਹਦਾ ਇਲਾਜ ਮੈਂ ਕਰਾਵਾਂਗਾ। ਯਾਰ ਅਸਤਗਫੁਰ, ਕਰਾਵੇ ਤਿਆਰ ਰਹਿ ਤੂੰ, ਤਿਆਰ ਯਾਰ ਤੂੰ ਮੁਹੱਬਤ ਚੈੱਕ ਕਰ, ਕੱਲੇ ਕੈਂਸਰ ਦਾ ਮੁਹੱਬਤ ਚੈੱਕ ਕਰ। ਔਰ ਗੁਰਦੇ ਅਗਰ ਮਸਲਾ ਬਣਿਆ ਤੇ ਉਹ ਵੀ ਮੈਂ ਇਹਨੂੰ ਪੈਸੇ ਦੇ ਕੇ ਕਰਾਵਾਂਗਾ। ਇਹਨੂੰ ਅਗਰ ਪੈਨੋਸੀਨੀਆ ਹੋ ਗਿਆ ਤੇ ਉਹ ਵੀ ਮੈਂ ਕਰਾਵਾਂਗਾ। ਅਗਰ ਇਹਨੂੰ ਸ਼ੂਗਰ ਹੋ ਗਈ ਤੇ ਉਹਦੀ ਦਵਾਈ ਵੀ ਮੈਂ ਭੇਜਾਂਗਾ। ਅਗਰ ਇਹਦੇ ਅਪੈਂਡਿਕਸ ਦਾ ਆਪਰੇਸ਼ਨ ਹੋਇਆ ਤੇ ਉਹਦੇ ਪੈਸੇ ਵੀ ਮੈਂ ਭੇਜਾਂਗਾ। ਬਾਕੀ ਜੇ ਮੈਂ ਮਰ ਗਿਆ ਤੇ ਇਹਦੇ ਸਿਰ ਹੀ ਆ ਫਿਰ। नहीं कितने भी लिखा, मैं कोलों कह रहे। लो जी वसीम उमर भाजी कह रहे जानी सर मेरी एक ख्वाहिश है कि आप अपने शो में मेरा ये कमेंट पढ़े। जानी भाई एक बार बस ये बोल दें जैसे आप बोलते हैं ना कि ओए नादरीन मेरा नाम वसीम उमर है, बस ये बोल दें वसीम उमर प्लीज, और आपके लिए दिल से हमेशा वसीम उमर। ओए वसीम उमर ओए किदां दा मैनूं ड्यूटियां लातियां ने। ओ नादरीन ओए वसीम उमर ओए। फरीहा स्टार, जानी सर प्लीज मेरा SMS भी पढ़ दें दिया करें, रोज ही आपको मैसेज करती हूं मगर आप मेरा मैसेज इग्नोर कर देते हैं। ओए आलो पढ़ दिता मैं। अच्छा उस्ताद जी, अच्छा ਇਹਦੇ ਚ ਕੀ ਪੜਨ ਵਾਲਾ ਸੀ? लेकिन ये मुहब्बत है। हाँ ये मैं पता। लो जी डीजे मेहर भाई कह रहे जानी भाई यार मेरी ख्वाहिश है कि यार देख रहा मोहब्बत अपनाइयत की नहीं है। जानी भाई यार मेरी ख्वाहिश है ना, जानी भाई यार मेरी ख्वाहिश है कि जानी टीम जंगल में मंगल लगाकर मुझे बर्थडे विश करे, मेरी ख्वाहिश पूरी कर दें। ख्वाहिश ख्वाहिश भाजी ने ख्वाहिश लिखी, ख्वाहिश लिखी भाई ख्वाहिश लिखी ਉਹਨੇ, ਪੜ ਲਵੇ। 10,000 ਲਾ ਲਓ। ਨਹੀਂ ਭੈਣ ਤੁਸੀਂ ਦੱਸ ਦਿਓ ਮੈਨੂੰ ਕੀ ਲਿਖਿਆ। ਇਹ ਦੇਖ ਖਾਰਿਸ਼, ਉਹ ਲਿਖਣਾ ਉਹਨੇ ਖਾਹਿਸ਼ ਹੀ ਸੀ,
लेकिन खारिश भी इतने आ सकता है। ऑटो करेक्ट हो गया। पूरी कर दे। मैं गुजरांवाले से आपका बहुत बड़ा फैन हूँ। आप बर्थडे एक होर भी किन्नियां ने आप इज्तमाही बर्थडे विश कर देते हैं। ठीक है जी। ਉਸਤਾਦ ਜੀ लो जी अगला कमेंट भाजी हैगा जी, जानी भाई प्लीज साडा भी कमेंट्स पढ़ो, लम्मा वाले पढ़ दो। हाँ हुण ਇਹਦੇ ਚ ਮੈਂ ਕੀ ਪੜਾਂ? ਜਾਨੀ ਭਾਈ ਪਲੀਜ਼ ਸਾਡਾ ਵੀ ਕਮੈਂਟ ਪੜ੍ਹ ਦਿਓ। ਇਹ ਹੀ ਮਹੱਤਵ ਇਹੀ ਪੜਨਾ ਵਾ। ਵਾਹ ਕੀ ਬਾਤ ਆ। ਨਹੀਂ ਉਹਨੇ ਪਿੱਛੇ ਕੋਈ ਗੱਲ ਕੀਤੀ ਹੋਈ ਸੀ, ਉਹ ਮੈਨੂੰ ਪਤਾ ਨਹੀਂ ਲੱਗਾ। ਉਸਤਾਦ ਜੀ ਇੱਕ ਹੋਰ ਸੀ, ਉਹ ਮਲਕ ਹੁਸੈਨ ਸਾਹਿਬ ਦੀ ਸਾਲਗਿਰਾ ਹੈ, ਉਹ 11/22 ਚ ਹੁੰਦੇ ਨੇ, ਉਹਨਾਂ ਨੂੰ ਜ਼ਰਾ ਵਿਸ਼ ਕਰ ਦੇਣਾ ਜ਼ਰਾ, ਫਿਰ ਮੈਂ ਅਗਲੀ ਗੱਲ 11/22 ਚ ਆਹ ਉਸਤਾਦ ਜੀ ਪਹਿਲੇ ਵਿਸ਼ ਕਰਨਾ ਮਲਕ ਹੁਸੈਨ ਨੂੰ। ਉਸਤਾਦ ਜੀ ਸਾਲਗਿਰਾ ਕਹਿ ਦਿਓ ਉਹਨਾਂ ਨੂੰ। ਸਾਲਗਿਰਾ ਵਿਸ਼। ਅੱਛਾ ਉਹ ਹੁੰਦੇ 11/22 ਚ ਤੇ ਬਹੁਤ ਵੱਡੇ ਫੈਨ ਨੇ। ਉਹ ਕਹਿੰਦੇ ਅਗਰ ਕਿਸੇ ਕਿਸਮ ਦਾ ਕੋਈ 11/22 ਚ ਕੰਮ ਹੋਵੇ ਤੇ ਸਾਨੂੰ ਦੱਸਣਾ। 11/22 ਕਿਹੜੀ ਹੁੰਦੀ ਜਿਹੜੀ ਅੱਗ ਬੁਝਾਉਂਦੇ? ਨਹੀਂ ਉਹ 11/22 ਨਹੀਂ, ਯਾਰਾਂ ਭਾਈ ਉਹ ਜਿਹੜੇ 1122 ਵਾਲੇ accident ਹੋਈ ਵੇਲਾ ਨਾ ਕਰੇ। ਉਹ ਸਾਨੂੰ ਕੀ ਕੰਮ ਪੈਣਾ ਵਾ? ਮੈਨੂੰ ਕੰਮ ਇਹਨੂੰ ਕੰਮ ਪੈਂਦਾ ਰਹਿੰਦਾ, ਇਹਨੂੰ ਦੇ ਦੇ। ਆਹੋ ਦੱਸ ਵੀ ਭਰਾ ਵਾ। ਉਹ ਯਾਰ ਨਹੀਂ ਮੈਨੂੰ ਇੱਕ ਹੈ ਵਾ ਕੰਮ, ਉਹਨਾਂ ਨੇ ਕਿਹਾ ਕਣਕ ਖੜਨੀ ਸਮੁੰਦਰੀ ਜੇ ਹੈ ਵੇਲੇ ਤੇ ਉਹ ਗੱਡੀ ਲੈ ਆਉਣਗੇ। 11/22 ਆਹੋ ਨਹੀਂ ਪਤਾ ਕੀ ਕਿਉਂ? ਗੱਲ, ਕਣਕ ਮਰ ਗਈ ਹੈ। ਕਣਕ ਦਾ ਐਕਸੀਡੈਂਟ ਹੋਇਆ ਵਾ। ਯਾਰ ਉਹਨਾਂ ਆਪੇ ਕਿਹਾ ਕੋਈ ਕੰਮ, ਕਣਕ ਜਿਹੜੀ ਉਹ ਸਿਰਫ ਪਹੁੰਚਾਉਣੀ ਓਏ ਹੈ। ਇੱਕ ਆਈਡੀਆ ਹੈ ਵੈਸੇ, ਹਾਂ। ਜਿਹੜੇ ਕਣਕ ਦੀਆਂ ਗੋਲੀਆਂ ਨਹੀਂ ਹੁੰਦੀਆਂ, ਭਰਜਾਈ ਨੂੰ ਕਹੇ ਕਦੀ ਖਾ ਲਵੇ, ਉਹਦੇ ਭਾਨੇ ਅਸੀਂ ਉਹਨਾਂ ਨੂੰ ਵੀ ਲੈ ਜਾਾਂਗੇ ਤੇ ਅਸੀਂ ਨਾਲ 20 ਕਿਲੋ ਕਣਕ ਰੱਖ ਕੇ ਨਾਲ ਭਾਬੀ ਨੂੰ ਵੀ ਉੱਥੇ ਲੈ ਭਾਬੀ ਨੂੰ ਵੀ ਲੈ ਜਾ। ਮੈਂ ਤੇ ਕਹਿੰਦਾ ਨਾ ਹੀ ਫਰੀਦ ਨੂੰ ਐਂਬੂਲੈਂਸ, ਨਾ ਹੀ ਇਹਨੂੰ ਲਿਆ ਕੇ। ਕਿਉਂ? ਕਿਉਂ? ਇਹਨੇ ਸੰਗ ਭੜ ਕੇ ਐਂਬੂਲੈਂਸ ਚ ਹੀ ਦਰਬਾਰ ਤੇ ਲੈ ਜਾਣਾ। ਪਿਛਲੀ ਦਫਾ ਵੀ ਇਹਨੇ ਇਦਾਂ ਹੀ ਕੀਤਾ। ਨਹੀਂ ਸਾਨੂੰ ਉਹਦੇ ਨਾਲ ਕੀ ਕੰਮ ਹੋ ਉਹ ਸਕਦਾ? ਯਾਰ ਫੈਨ ਆ ਯਾਰ, ਉਸਤਾਦ ਜੀ ਦਾ ਯਾਰ ਸੋ ਉਹਨਾਂ ਕੰਮ ਨੂੰ ਹੋ ਤਾਂ ਜਾਂਦਾ। ਬੁਲਾਉਣ ਦੀ ਲੋੜ ਨਹੀਂ, ਉਹ ਆਪੇ ਹੀ ਆ ਜਾਂਦੇ ਇਹਨੂੰ ਨਾ ਕਿਹਾ, ਇਹਨੇ ਇੰਨੇ ਕੰਮ ਕਰਾਉਣੇ ਆ। ਇਹਨੇ ਸਵੇਰ ਨੂੰ ਬੱਚੇ ਐਂਬੂਲੈਂਸ ਚ 11/22 ਚ ਇਹਨੇ ਕਹਿਣਾ ਭਾਜੀ ਜਰਾ ਬੱਚੇ ਤੇ ਛੱਡ ਜਾਓ। ਦੁਪਹਿਰ ਨੂੰ ਆ ਪ੍ਰਾਹੁਣਿਆਂ ਨੂੰ ਤਾਂ ਸਟੇਸ਼ਨ ਤੇ ਲਾਓ ਜਰਾ, ਗੱਡੀ ਦਾ ਟਾਈਮ ਹੋਇਆ 11/22 ਤੇ। ਉਹ ਨਹੀਂ ਯਾਰ ਉਹਨੇ ਆਖ ਕੇ 11/22 ਤੋਂ 11 ਬਟੇ ਕੇ ਨਾ ਪਿੱਛੇ ਲਿਖ ਦੇਣਾ ਫਰੀਦ ਭਾਈ। ਭਾਈ ਨੂੰ ਉਹੀ ਲਿਖਦਾ ਨਾ 11 ਦੀ ਜਗ੍ਹਾ ਉਹਨੇ ਫਰੀਦ ਲਿਖ ਦੇਣਾ ਕਿ ਫਰੀਦ ਭਾਈ। ਉਹਨੇ ਗੱਡੀ ਦੇ ਘਰ ਖਿਲਾਰ ਜਿਹੜੇ ਉਹਨੇ ਕਹਿਣਾ ਭੈਣਾ ਚਾਬੀ ਇਹ ਗੱਡੀ ਇਹ ਅੱਜ ਤੋਂ ਬਾਅਦ ਤੁਹਾਡੀ ਹੋ ਗਈ। ਇਹ ਤੇਰਾ ਦਾਨਿਸ਼ ਚੱਕਰੀ ਬਹੁਤ ਅੱਛੇ ਯਾਰ, ਇੱਧਰ ਵੀ ਸਟਰਗਲ ਦੇ ਦੌਰ ਦੀ ਇਹਨੇ ਉਹਨੂੰ ਇੰਨਾ ਪਾਉਣਾ ਐਂਬੂਲੈਂਸ। ਜਿਹਦੇ ਤੌਰ ਤੇ ਸਟਰਗਲ ਦੇ ਦੌਰ ਦੀ ਉਹ ਕਹਿਣ ਡਿਆ। ਤੁਹਾਨੂੰ ਛੇੜਦਾ ਰਹਿੰਦਾ, ਇਹਨੂੰ ਯਾਦ ਨਹੀਂ, ਸਟਰਗਲ ਦੇ ਦੌਰ ਦੀ ਸਹੀ ਗੱਲ ਹੈ। ਯਾਦ ਨਹੀਂ ਹੈਗਾ ਇਹਨੂੰ। लो जी मिस्टर वसीम भाई कह रहे जानी भाई वसीम फ्रॉम दुबई पाकिस्तान फैसलाबाद। यार आप एक वाहिद ऐसे स्टार हो जिनको सर कहने में मजा नहीं आता, भाई कहना अच्छा लगता है। अल्लाह पाक आपको हर मैं शो ओके। ਠੀਕ ਹੈ ਉਸਤਾਦ ਜੀ। ਇੱਕ ਹੈਗਾ ਐਸਨ ਮੁਗਲ, ਉਹ ਦਮੇ ਦਾ ਇਲਾਜ ਕਰਦਾ, ਉਹਦੇ ਨਾਲ ਵੀ ਕੋਈ ਕੰਮ ਹੋਵੇ ਤੇ ਦੱਸਣਾ ਉਸਤਾਦ। ਇਹ ਸਰਦਖਾਨੇ ਚ ਤੇ ਨਹੀਂ ਸੌਂਦਾ ਜਾ ਕੇ ਰਾਤ ਨੂੰ ਕਿਤੇ। ਇੰਨੇ ਡਾਕਟਰ ਵਾਕਫ ਹੈ, ਸਰਦਖਾਨੇ ਚ ਤੇ ਨਹੀਂ ਸੌਣਾ ਰਾਤ ਨੂੰ ਜਾ ਕੇ। ਇੰਨੇ यार दमे दे डॉक्टर मैं सानू दमे ना की काम हो सकता। ਉਸਤਾਦ ਜੀ ਡਾਕਟਰ ਹੈਗਾ ਨਾ, ਸੋਲ ਬੰਦਾ ਹੁੰਦਾ। लो जी अमार हबीबा जी कह रहे आप सब हीरे हैं। सजाद बब्बर शेर, अब्बास अकाब, दानिश चीता, फैसल प्यारा, भालू ते फरीद कुत मुनसफ बंदा कसमें भी याद है फरीद सूजी। इंसाफ कीता। आप सब हीरे हो, सल्यूट है आपका। नहीं यार फरीद ਨੂੰ ਇਦਾਂ ਨਾ ਕਹੇ। ਫਰੀਦ ਨੂੰ ਪਤਾ ਕੀ ਥੋੜਾ ਲਫ਼ਜ਼ ਚੇਂਜ ਕਰ ਨਹੀਂ ਲਓ ਜੇ ਕੁੱਤੇ ਨੇ ਇਤਰਾਜ਼ ਕੀਤਾ ਫਿਰ ਕੌਣ ਜ਼ਿੰਮੇਦਾਰ ਹੈ? ਯਾਰ ਹੁਣ ਤੂੰ ਜ਼ਰੂਰ ਉਹਦੇ ਤੱਕ ਗੱਲ ਪਹੁੰਚਾਉਣੀ, ਉਹ ਬਾਹਰ ਫਿਰਨ ਦਿਆ ਕਿਤੇ ਰਹਿਣ ਦੇ। ਬੜੀ ਗੱਲ ਇੱਕ ਕਰਦਾ। ਬੰਦੇ ਨੇ ਫੈਸਲ ਭਾਈ ਨੂੰ ਕਿਹਾ ਕੁੱਤਾ ਰੱਖ ਲਾ, ਕਹਿੰਦਾ ਮੈਂ ਨਹੀਂ ਰੱਖਣਾ, ਮੈਨੂੰ ਸਵਾਰ ਰੱਖੀ। ਆਹ ਹੈ ਕਹਿੰਦਾ ਮੈਂ ਨਹੀਂ ਰੱਖਣਾ, ਮੈਨੂੰ ਸਵਾਰ ਰੱਖੀ। ਇਟਸ ਮਾਨੀ सोल्जर कह रहे यार अमेजिंग ये शो है या नशा, रहा ही नहीं जाता शो देखने बिना। वाह 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 क्या बात है भाजी। भाजी उस्मा चौधरी साकब चौधरी कह रही है बाबा जी आप दसो कि अगले साल ਤੁਹਾਨੂੰ किस ਨੂੰ यूज करना। ਆ ਸਹੀ ਕਰਿਆ। ਜਿਹੜਾ ਮੇਰੇ ਹੱਥੇ ਚੜ ਗਿਆ ਮੈਂ ਤੇ ਕਰ ਲੈਣਾ। ਆ ਕੋਈ ਬਾਬਾ ਜੀ ਪੁਰਾਣਾ ਹੀ ਵਾਕਫ। ਇਹ ਸਾਡੇ ਹੱਥ ਚ ਬੋਲਣਾ। अली इबरार भाजी कह रहे ने छिटी ते अगला पढ़ो। अली इबरार भाजी कह रहे जानी भाई हाथ दिखाई क्या बात है। वो जरा मैंने क्या हाथ वहाफ है समझ। ਆਹੋ भाईजान मेरे बेस्ट फ्रेंड की बर्थडे है, इसमें मैं प्लीज विश कर दो। उसका नाम अनवर जट है। मैं करदा हुने ठहर जो। ਸਹੀ ਗੱਲ। ਅਨਵਰ ਜਾਨ ਉਸਤਾਦ ਜੀ ਨਾਲੇ ਐਸਨ ਹੈਗਾ, ਉਹ ਜਰਾ ਹੈਗਾ। की है ਜਰਾ ਹੈਗਾ ਕੋਈ ਤੇ ਪੋੜਾ जरा अच्छा वो जड़े ਪੋੜਾ ਫਿੰਸੀ ਨਿਕਲੇ। ਸਾਈ ਬਹੁਤ ਵੱਡਾ ਫੈਨ। उन्हें भी क्या को काम हो गया ਸਾਈ ਉਹਨੇ ਕਿਹਾ ਪੋੜੇ ਫਿੰਸੀ ਨਿਕਲੇ, ਉਹ ਨਿਕਲੇ ਇੱਧਰ। ਸਪੈਸ਼ਲਿਸਟ ਹੈਗਾ। तेरे किसी बच्चे दे किसी और किसी रिश्तेदार ਮੇਰੇ ਫੋੜਾ ਪਿੰਨ ਸੇ ਨਿਕਲੇ, ਇਹਦਾ 10,000 ਉਹਦੇ ਨਾਲ ਨਿਕਲ ਆਉਣਾ। ਅੱਛਾ ਸਹੀ ਗੱਲ। अच्छा तेरे फोड़ा पिन से निकले हुए तेरे सामने दुकान ते कागजी मिलती 10 रुपए की, वो नहीं लेनी। तू 350 रक्शे का जान 350 आउन 700 रुपए ला के ਉਹਦੇ ਕੋ ਜਾਣਾ। ਨਹੀਂ कैसी गल है। ਉਹ ਲੱਕੜ ਦੀਆਂ ਬਾਹਾਂ ਬਣਾਉਂਦਾ ਮੇਰਾ ਇੱਕ ਯਾਰ,
ਬਾਂਹ ਚਾਹੀਦੀ ਹੋਵੇ ਦੱਸਣਾ ਉਹ ਨਹੀਂ ਸਹੀ ਬਣਾਉਂਦਾ, ਮੈਂ ਕਦੋਂ ਬੰਦੇ ਨੂੰ ਲਵਾਈਆਂ ਫਾਰਗ। ਉਹ ਉਸਤਾਦ ਜੀ ਕੀ ਕਰਦੇ ਹੁੰਦੇ ਉਹ ਯਾਰ ਉਹ ਲੱਕੜ ਜਿਹੜੀ ਲੱਕੜ ਦੀ ਲੱਤ ਬਾਂਹ ਨਾ ਉਹੀ ਉਹ ਛੀਕਾ ਬਣਾਉਂਦਾ ਬਸ। ਉਸਤਾਦ ਜੀ ਦਿਆਰ ਦੀ ਲੱਕੜ ਜੇ ਲੱਕੜ ਦੀ ਗੱਲ ਨਹੀਂ ਹੁੰਦੀ, ਉਹ ਛੀਕੋ ਕੋ ਤੂੰ ਬਣਵਾ, ਠੀਕ ਆ ਜੀ, ਉਹ ਐਸੀ ਮਤਲਬ ਇਹਦੇ ਚ ਲੱਕੜ ਦੀ ਗੱਲ ਨਹੀਂ, ਉਹ ਗਲਤ ਬਣਾ ਕੇ ਵਿੰਗੀ ਬਣਾ ਕੇ ਦਿਆਰ ਨੇ ਕੀ ਕਰ ਲੈਣਾ ਤੂੰ ਯਾਰ, ਇਹਨੇ ਪੂਰੀ ਲੱਕੜ ਦੀਆਂ ਬਾਹਾਂ ਲਵਾਈਆਂ ਨੇ ਦੋਵੇਂ, ਠੀਕ ਆ ਜੀ, ਤੇ ਉਹ ਇੰਜ ਕਰਕੇ ਨਹੀਂ ਆਣੀਆਂ, ਇੰਜ ਕਰਕੇ ਉਹਨੇ ਬਣਾਤੀ ਸਾਰੀ ਦਿਹਾੜੀ ਇੰਜ ਫਿਰ ਰਿਹਾ ਬਸ। ਉਹਨੇ ਡੰਡ ਬਣਾ, ਉਹਨੂੰ ਕਹਿੰਦਾ ਸਿਹਤਮੰਦ ਜੀਆਂ ਬਣਾਈ ਉਹਨੇ, ਇੰਜ ਬਣਾ ਕੇ ਤੇ ਡੰਡ ਲਾਤੇ ਲੱਕੜ ਦੇ, ਉਹ ਇੱਥੇ ਉਹਨੇ ਫਿੱਟ ਕਰਤੀਆਂ। ਹੁਣ ਵਾਸ਼ਰੂਮ ਜਾਣ ਲੱਗੇ ਵੀ ਅੜਦਾ ਵਾ, ਇੰਜ ਹੋ ਕੇ ਅੰਦਰ ਜਾਂਦਾ, ਸਾਰੀ ਦਿਹਾੜੀ ਇੰਜ ਹੀ ਫਿਰਦਾ ਰਹਿੰਦਾ। ਲੱਕੜ ਵੀ ਇਧਰ ਫੌਦਗੀ ਤੇ ਅਫਸੋਸ ਕਰਨ ਵੀ ਗਿਆ ਤੇ ਇੰਜ ਕਰ ਰਿਹਾ, ਕਹਿੰਦਾ ਬਹੁਤ ਅਫਸੋਸ ਹੋਇਆ ਜੀ, ਸਾਰੇ ਅਫਸੋਸ ਹੋਇਆ ਤੇ ਆ ਕੀ ਕਰਨੇ ਆ। ਲੱਕੜ ਦੀਆਂ ਬਾਹਾਂ ਇੱਕ ਬੰਦੇ ਕੋਲ ਇਦਾਂ ਮਾਫੀਆ ਮੰਗਦੇ, ਚੌਧਰੀ ਸਾਹਿਬ ਮਾਫ ਕਰ ਦਿਓ। ਪਰੇ ਅੱਜ ਬੇਟਾ ਕਹਿੰਦਾ ਮੈਂ ਤੁਹਾਡੇ ਪੈਰੀ ਪੈਣ ਲਿਆ ਹੁਣ। ਲੱਕੜ ਦੀਆਂ ਬਾਹਾਂ ਕਸਮ ਇੰਜ ਬਣਵਾ ਲਿਆ ਤੂੰ ਦੱਸ। ਲੱਕੜ ਤੇ ਦੀਆਂ ਖੁਸ਼ ਹੋ ਕੇ ਪਹਿਲੇ ਉੱਥੇ ਤੇਲ ਵੀ ਲਾ ਰਿਹਾ ਸੁਬਾ ਸੁਬਾ। ਲੱਕੜ ਦੀਆਂ ਬਾਹਾਂ ਲਵਾ ਕੇ ਭਾਈ ਹੱਥ ਸੇਕ ਲੱਗਾ, ਉਹ ਬਾਹਾਂ ਨੂੰ ਅੱਗ ਪੈ ਗਈ। ਸਹੀ ਗੱਲ। ਪਤਾ ਕੀ ਕਰਦਾ ਜੀ, ਇਹਦਾ ਮਤਲਬ ਕੋਈ ਅਹਿਸਾਸ ਨਾ ਕਰੇ ਤੁਹਾਡਾ। ਲੱਕੜ ਦੀ ਬਾਹਾਂ ਲਵਾ ਕੇ ਮੂੰਹ ਹੱਥ ਧੋਂਦਾ ਰਿਹਾ, ਉਹ ਗਿੱਲੀਆਂ ਹੋ ਕੇ ਬਾਹਾਂ ਨੂੰ ਕਾਣੋ ਪੈ ਗਈ। ਵਿੰਗੀਆਂ ਹੋ ਗਈਆਂ। ਨਹੀਂ ਉਹਨੇ ਵੀ ਇਹਨੂੰ ਕਿਹਾ ਯਾਰ ਕੋਈ ਰਿਲੈਕਸ ਦੀਆਂ ਬਾਹਾਂ ਬਣਾ ਕੇ ਦੇ, ਉਹਨੇ ਨਾ ਇੰਜ ਕਰਕੇ ਨਾ ਇੰਜ ਬਣਾਤੀ, ਉਹਨੇ ਬਾਹਾਂ ਲਾਈਆਂ ਤਾਂ ਇੰਜ ਹੀ ਫਿਰ ਰਿਹਾ ਸੀ, ਢੇਲ ਨਹੀਂ ਰਹੀ ਇੰਜ ਹੀ ਦੱਸ ਮੈਂ ਹਾਂ। ਲੱਕੜ ਦੀਆਂ ਅੱਛਾ ਫਿਰ ਗਰਮੀਆਂ ਚ ਲਾਈਆਂ, ਸਰਦੀਆਂ ਚ ਕਹਿੰਦਾ ਸਰਦੀਆਂ ਲਈਆਂ ਬਾਹਾਂ ਬਣਾਉਣੇ ਇੰਜ ਵਾਲੀਆਂ ਬਣਾ ਲੱਕੜ ਦੀਆਂ, ਇੰਜ ਹੀ ਸਾਰੀ ਜਿਹੜੀ ਫਿਰ ਰਿਹਾ। ਈਦ ਮਿਲ ਰਿਹਾ, ਉਹ ਬਿਸਮਿਲ੍ਲਾ ਬਿਸਮਿਲ੍ਲਾ ਉੱਥੇ ਉਹਨੇ ਕਿਹਾ ਲੈ ਵੀ ਬਾਹਾਂ ਮੈਂ ਇੰਜ ਕਰਦੀਆਂ, ਤੂੰ ਸਿਰਫ ਮੂੰਹ ਤੋਂ ਇੰਜ ਕਰੀ ਜਾਣਾ। ਫਰੀਦ ਦੇ ਨੇ ਉਹਨੂੰ 500 ਰੁਪਏ ਇਨਾਮ ਦਿੱਤਾ, ਫੇਵਰਟ ਬਾਂਹ ਬਣਾਈ ਕਿਹੜੀ ਇੰਜ ਵਾਲੀ। ਭਾਈ ਉਹ ਕਹਿੰਦੇ ਵਾਹ ਵਾਹ ਵਾਹ, ਫੇਰ 500 ਨਜ਼ਰ ਬਸ ਵੀ ਕਰੋ। ਉਹ ਲੱਕੜ ਦੀ ਬਾਂਹ ਨੇ ਇੰਜ ਕਰਤੀ, ਉਹ ਜਿੱਦੇ ਜਾਂਦੇ ਉਹ ਵਾਪਸੀ ਤੇ 2-3 ਹਜ਼ਾਰ ਮੌਜੂਦ ਹੁੰਦਾ। ਫੇਰ ਭਾਈ ਲੱਕੜ ਦੀ ਬਾਂਹ ਲਵਾ ਕੇ ਇੱਕ ਜਗ੍ਹਾ ਤੇ ਏਦਾਂ ਚਾਦਰ ਤਾਂ ਨੂੰ ਸੁੱਟਣ ਲੱਗਾ, ਉਹ ਚਾਦਰ ਉੱਤੇ ਚਲੇਗੀ, ਬਾਂਹ ਖੁੱਲ ਕੇ ਬਾਬੇ ਦੀ ਉਹ ਕਾਲਾ ਇਹਨੇ ਬੁੱਕਲ ਮਾਰੀ ਤੇ ਬਾਹ ਨਾਲ ਦੇ ਗੋਟੇ ਤੇ ਇਹਨੇ ਵੀ ਬਾਂਹ ਬਣਾਉਣ ਗਿਆ ਤੇ ਉਹਨੇ ਬਾਂਹ ਵਾਲੀ ਬਣਾ ਦਿੱਤੀ। ਰਕਸ਼ਾ ਚਲਾਉਂਦਾ ਸੀਗਾ ਤੇ ਲੱਕੜ ਦੀ ਬਾਂਹ ਸੀ, ਰਕਸ਼ਾ ਪੈਂਚਰ ਹੋ ਗਿਆ ਤੇ ਚੁੱਕ ਕੇ ਥੱਲੇ ਬਾਂਹ ਲਾਈ। ਇਹਦੇ ਭਰਾ ਨੂੰ ਵੀ ਭਾਈ ਲੱਕੜ ਦੀਆਂ ਬਾਹਾਂ ਲੱਗੀਆਂ ਤੇ ਉਹਨੂੰ ਸਾਕੀਆਂ ਲਿਆ ਕੇ ਦੇਂਦੀਆਂ, ਉਹ ਲੱਤਾਂ ਵਾਲੇ ਨੂੰ ਦੇਈਦੀਆਂ। ਵਾਹ 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 ਵਾਹ। ਸਹੀ ਗੱਲ, ਸਹੀ ਗੱਲ। ਲੱਕੜ ਦੀ ਬਾਂਹ ਇੱਕ ਸੀਗੀ ਤੇ ਇੱਕ ਇਹਦੀ ਸਹੀ ਸੀ, ਇੱਕ ਤੇ ਬਾਲ ਉੱਗੇ, ਦੂਜੀ ਤੇ ਪੱਤੇ ਉੱਗੇ। ਇਹਨੇ ਵੀ ਲੱਕੜ ਦੀ ਬਾਂਹ ਲਵਾਈ, ਸਸਤੀ ਲਵਾਈ, ਉਹਨੂੰ ਸਿਉਂਕ ਪੈ ਗਈ, ਹਾਂ ਸਾਰੀ ਝੜ ਗਈ। ਓਕੇ, ਹਾਂ ਸਹੀ ਆ, ਬਹੁਤ ਅੱਛੀ ਗੱਲ। ਹਾਂ ਇਹ ਲੱਕੜ ਦੀਆਂ ਬਾਹਾਂ ਲਵਾਉਣ ਗਿਆ, ਇਹਦਾ ਮੂੰਹ ਵੇਖ ਕੇ ਉਹਨੇ ਇੰਜ ਬਣਾਤੀ। क्षमा करें, ਮਾਫੀ ਮੰਗੀ ਜਾਂਦੀ ਬੰਦੇ ਕੋਲ। ਨਹੀਂ ਇਹਨੂੰ ਬਹੁਤ ਜੁੱਤੀਆਂ ਉਹਨੇ ਪਵਾਈਆਂ ਦੇ ਦੋਸਤ ਨੇ, ਉਹਨੇ ਕਿਉਂ ਐ ਜਵਾਬ ਬਣਾਤੀ। ਇਹਦਾ ਦਾਦਾ ਵਰਗੇ ਤੇ ਕਹੀ ਜਾ ਰਹੇ। ਨਹੀਂ ਇਹਨੇ ਇੰਜ ਬਾਹ ਬਣਾਤੀ, ਇਹ ਬਾਜ਼ਾਰ ਗਿਆ ਵਾ, ਸਾਹਮਣੇ ਕੋ ਬੁੜੀਆਂ ਆ ਰਹੀਆਂ ਇੰਜ ਕਰ ਰਿਹਾ, ਉਹਨਾਂ ਨੇ ਜੁੱਤੀਆਂ ਮਾਰੀਆਂ, ਤੇ ਉਸ ਤੋਂ ਬਾਅਦ 2 ਦਿਨ ਬਾਅਦ ਦੇਖਿਆ ਕਿ ਉਹ ਜਿਹੜੀ ਇੰਜ ਵਾਲੀ ਬਾਹ ਸੀ ਨਾ, ਉੱਤੇ ਤੌਲੀਆ ਪਾਇਆ ਬਾਹਰ ਲਪੇਟ ਕੇ ਤੁਰੇ ਜਾ। ਲਪੇਟ ਕੇ ਫਿਰ ਰਿਹਾ, ਕਿਸੇ ਨੂੰ ਪਤਾ ਨਾ ਲੱਗੇ ਬੰਦਰੋਂ ਕੀ ਐਟਮ ਕਰ ਰਿਹਾ। ਨਹੀਂ ਉਹ ਮਜ਼ੇਦਾਰ ਸੀਗਾ, ਐ ਲਿਖੇ ਬਾਬਾ ਬਣਾ ਲਿਆ ਤੇ ਕਹਿੰਦੇ ਯਾਰ ਮਾੜਾ ਬੰਦਾ ਯਾਰ। ਇਹਨੇ ਲੱਕੜ ਦੀ ਬਾਂਹ ਬਣਵਾਈ ਤੇ ਉਹਨੂੰ ਪੈਸੇ ਨਹੀਂ ਦਿੱਤੇ ਤੇ ਉਹਨੇ ਐਂ ਵਾਲੀ ਬਣਾਤੀ। ਸਾਰੀ ਦਿਹਾੜੀ ਲਾਉਂਦਾ ਸਾਰੇ ਆਪਣੇ ਤੇ ਲਾਂਤ ਪਾਈ ਜਾ ਰਹੇ, ਤੇ ਉਹਦੇ ਤੋਂ ਹੀ ਨਾ ਐਵੇਂ ਮੂੰਹ ਚੜਾ ਕੇ ਇੰਜਨ ਦੇ ਲੱਗੇ ਯਾਰ ਮੈਂ ਨਹੀਂ ਠੀਕ। ਇਹਨੂੰ ਨੇ ਇੰਜਨ ਜਿਹੜੀ ਬਾਹਰ ਬਣਾਈ ਨਾ, ਤਾਂ ਅੱਗੋਂ ਦੋਸਤ ਆ ਰਿਹਾ ਨਾਲ ਉਹਦੀ ਬੁੱਢੀ, ਉਹਨੇ ਕਿਹਾ ਫੈਸਲ, ਕਹਿੰਦਾ ਇਹ ਕੌਣ ਆ, ਕਹਿੰਦਾ ਭਾਬੀ ਤੇ ਨਾਲ ਲੈਣ, ਉਹਨੇ ਫੜ ਲਿਆ ਪਾ ਲਿਆ ਲੰਮੇ ਉਹਨੇ। ਇਹਦੀ ਜਿਹੜੀ ਅੰਜਲੀ ਬਾਹ ਸੀ ਨਾ, ਇਹਦਾ ਭਰਾ ਮੁਖਤ ਨਾਸ਼ਤਾ ਕਰਕੇ ਇਹਦੀ ਬਾਹ ਤੋਂ ਕੱਪੜਾ ਚੁੱਕ ਕੇ ਉਹਨੂੰ ਕਹਿ ਰਹੇ ਹੁੰਦੇ। ਇਹਨੂੰ ਮੂੰਹ ਤੇ ਗੁੱਸਾ ਚੜਿਆ ਨਾ, ਇਹਨੇ ਉਹਦੇ ਕੋਲ ਗਿਆ, ਇਹਨੇ ਇੱਥੋਂ ਇੰਜ ਕਟਵਾ ਲਈ, ਇਹਨੇ ਆਹ ਕਲਾ ਕਟਵਾ ਲਿਆ, ਕਲਾ ਰਹਿ ਗਿਆ। नहीं प्रीति भी बेगम ਉਹਨੂੰ ਕਹਿੰਦੀ, ਇਹਨੇ ਵੀ ਲੱਕੜ ਦੀ ਬਾਲ ਵਾਲੀ ਦੀ ਬੇਗਮ ਕਹਿੰਦੀ ਮੁਝੇ ਬਾਹੋਂ में थाम लो, ਇਹਨੇ ਥਾਮਿਆ, ਉਹਦੇ ਛਿਲਤਰ ਕੋ ਵੀ 19 ਟਾਂਕੇ ਲੱਗੇ, ਛਿਲਤਰ ਨਾਲ 19 ਟਾਂਕੇ ਲੱਗ ਗਏ, 19 ਟਾਂਕੇ ਲੱਗੇ ਤੇ ਲੈਦਗੀ ਹੋ ਗਈ। ਇਹਦੀ ਵੀ ਲੱਕੜ ਦੀ ਬਾਂਹ ਸੀ ਤੇ ਬਾਹਰ ਜਾਣਾ ਨਹੀਂ ਸੀ ਹਟਦਾ, ਇਹਦੀ ਬੁੱਢੀ ਨੇ ਕੰਧ ਨਾਲ ਰੱਖ ਕੇ ਉੱਤੇ ਕੇਲ ਠੋਕਦਾ। ਫੇਰ ਭਾਈ ਇਹਦੀਆਂ ਲੱਕੜ ਦੀਆਂ ਬਾਹਾਂ ਲੱਗ ਗਈਆਂ ਤੇ ਇਹਨੇ ਇਦਾਂ ਮਾਰੀਆਂ ਜਾਂ ਤਾਂ ਨੂੰ ਕੀਤੀਆਂ, ਇੱਥੋਂ ਬਗਲ ਚੋਂ ਤੋਤੇ ਨਿਕਲ ਕੇ ਨਿਕਲੇ, ਘੋਂਸਲਾ ਬਣਾਇਆ ਜੀ। ਬਗਲ ਚੋਂ ਤੋਤੇ ਨਿਕਲ ਕੇ ਉੱਡ ਰਹੇ।
ਵਾਹ 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 ਲੱਕੜ ਦੀਆਂ ਬਾਹਾਂ ਲੈ ਕੇ ਇਦਾਂ ਇੰਨਾ ਫਿਰਦਾ ਸੀ ਉਹ ਇੱਥੇ ਹੀ ਵੈਲਡ ਹੋ ਗਈਆਂ ਭਾਈ। ਉਹ ਤਾਂ ਬਣਨੀਆਂ ਹੀ ਇੰਜ ਸੀ, ਉਹਦੇ ਹੈ ਹੀ ਇੰਜ ਸੀ। ਹਾਂ ਤੂੰ ਪਹਿਲੇ 79 ਵਾਰੀ ਸੋਚਿਆ ਕਰ ਫਿਰ ਗੱਲ ਕਰਿਆ ਕਰ। ਅੱਛਾ ਇਹਦੇ ਕੋ ਨਾ ਹਰ ਮੌਸਮ ਦੀਆਂ ਬਾਵਾਂ ਨੇ, ਮਤਲਬ ਇੱਕੋ ਬਾਣ ਨਹੀਂ ਫਿਰਦਾ, ਹਰ ਮੌਸਮ ਦੇ ਹਿਸਾਬ ਨਾਲ ਬਾਵਾਂ ਨੇ, ਕਿੱਥੇ ਜਾਣਾ ਉਸ ਹਿਸਾਬ ਨਾਲ ਬਾਵਾਂ ਚੇਂਜ ਕਰਦਾ। ਹਾਂ ਸਹੀ ਗੱਲ। ਠੀਕ ਹੈ ਨਾ, ਪੌਦਗੀ ਤੇ ਜਾਣਾ ਤੇ ਇੰਜ ਵਾਲੀਆਂ ਬਾਵਾਂ ਲਾ ਲੈਂਦੇ ਪਿੱਛੇ ਵਾਲੀਆਂ। ਇਹਦੀ ਲੱਕੜ ਦੀ ਬਾਂਹ ਸੀ ਤੇ ਜਦੋਂ ਵੀ ਬਾਰਿਸ਼ ਪੈਂਦੀ ਸੀ ਸਾਰੇ ਕਹਿੰਦੇ ਸੀ ਉਹ ਪੰਪ ਚਲਾ ਦੇ, ਤੈਨੂੰ ਕਿਹੜਾ ਕਰੰਟ ਪੈਣਾ। ਲੱਕੜ ਦੀਆਂ ਭਾਈ ਬਾਹਾਂ ਸੀ। ਸੁਬਾਹ ਇਦਾਂ ਘਰੋਂ ਬਾਹਰ ਨਿਕਲਿਆ, ਮੇਨ ਤਾਰਾਂ ਨੂੰ ਫੜ ਕੇ ਏਦਾਂ ਝੂਟੇ ਲੈ ਆਂਦੇ ਆ, ਕਦੀ ਉਹ ਕਦੀ ਐ ਯਾਰ ਉਹਦੇ ਦੋਸਤ ਨੇ ਕਿਹਾ ਯਾਰ ਕੋਈ ਡਿਫਰੈਂਟ ਜੀ ਬਣਾ ਬਾਂਹ, ਤੇ ਉਹਨੇ ਦੀ ਇੱਕ ਬਾਂਹ ਬਣਾ ਕੇ ਦਿੱਤੀ ਐਂ। ਤੇ ਪਹਿਲੀਆਂ ਬਾਹਾਂ ਜ਼ਾਇਆ ਤੇ ਨਹੀਂ ਕਰਦਾ ਉਹ ਪਹਿਲੀਆਂ ਜਿਹੜੀਆਂ ਇਹਦੀਆਂ ਦੋ ਨਹੀਂ ਅਲਮਾਰੀ ਚ ਟੰਗੀਆਂ ਨੇ, ਹਾਂਜੀ, ਉਹਨਾਂ ਦੇ ਉੱਤੇ ਕੈਟਾਗਰੀ ਲਿਖੀ ਆ। ਪਹਿਲੀਆਂ ਦੋ ਬਾਹਾਂ ਦੀਆਂ ਡੋਈਆਂ ਬਣਾਈਆਂ ਇਹਨੇ ਸਾਡੀ ਦੀ। शादी पे जाने वाली, शादी पे जाने वाली। ਇਹਦੇ ਬੁੱਲ ਵੱਡੇ ਕਿਤੇ ਨਾ ਬੁੱਲ ਲਾਏ ਤੇ ਉਹਨੇ ਬੁੱਲ ਹੀ ਅੰਜ ਲਾਤੀ ਲੱਕੜ ਦੇ ਸਹੀ ਗੱਲ। ਲੱਗਦਾ ਹੀ ਪੱਪੀ ਵੱਟੀ ਫੇਰ ਰਿਹਾ ਸੀ। ਕਾਨੇ ਤੇ ਟੁੱਟ ਕੇ ਉਹਨੂੰ ਕਹਿੰਦਾ ਕੰਨ ਬਣਾ ਦੇ, ਉਹਨੇ ਸੱਜਾ ਕੱਬੇ ਲਾਤਾ, ਕੱਬਾ ਸੱਜੇ ਲਾ। ਇਹਦਾ ਸਟੂਡੀਓ ਸਿਸਟਮ ਖਰਾਬ ਹੋ ਗਿਆ। ਕਹਿੰਦੇ ਇੱਧਰ ਮੋਨੋ ਆ ਰਿਹਾ। ਇਹਦੇ ਕੰਨ ਹੁਣ ਪਛਾਣ ਹੋ ਗਏ ਤੇ ਅਗਲੇ ਨੂੰ ਕਹਿਣਾ ਪਿੱਛੇ ਆ ਕੇ ਗੱਲ ਕਰ। ਸਹੀ ਗੱਲ। ਚਵਲਾ ਮਾਰਦਾ ਨੱਕ ਕੱਟਿਆ ਗਿਆ ਭਾਈ, ਲੱਕੜ ਦਾ ਲਵਾ ਲਿਆ, ਸਿਗਰਟ ਲਾਉਣ ਲੱਗਾ, ਅੱਗ ਪੈ ਗਈ। ਨੱਕ ਲੱਕੜ ਦਾ ਲੱਗਾ ਤੇ ਸਵੇਰੇ ਰੰਦਾ ਲੈ ਕੇ ਨਾ ਉਹਨੂੰ ਠੀਕ ਵੀ ਕਰ ਇੱਥੋਂ ਦਾ ਚੌੜਾ ਘੱਟ ਕਰ ਰਿਹਾ। ਲੱਕੜ ਦਾ ਨੱਕ ਲਵਾਇਆ ਤੇ ਉਹ ਘੱਟ ਪੈਸੇ ਸੀ, ਉਹ ਵੀ ਫੀਨਾ ਲਵਾ ਲਿਆ। ਅੱਛਾ ਜੀ ਬਾਹਾਂ ਰੱਖੀਆਂ ਨੇ, ਮਤਲਬ ਕੋਈ ਬੱਚੇ ਕਹਿੰਦੇ ਆ ਆ ਜਾਓ ਖੇਲਣੇ ਤੇ ਕਹਿੰਦਾ ਜਾਓ ਮੇਰੀ ਉਹ ਚਿੜੀ ਉੱਡੀ ਵਾਲੀ ਬਾਂਹ ਲੈ ਕੇ ਆਓ। ਲੈ ਤਾਂ ਤਿੰਨ ਉਂਗਲਾਂ ਨਹੀਂ ਲੈ ਆਹੋ ਤੇ ਲੋਕਾਂ ਨੇ ਲਿਆਦਾ ਬਾਵਾ ਰੱਖੀ ਰੋ ਛੋਟੀ ਗੱਡੀ ਦਾ ਆਸੂ ਪੰਜੂ। ਹਾਂਜੀ ਉਹ ਖੇਡਣ ਲੱਗਿਆ, ਮਤਲਬ ਕਿ ਇਹਦੇ ਜ਼ੇਨ ਚ ਆ ਕਿ ਵੀ ਹੁਣ ਤਿੰਨ ਸਿੱਟਨੇ ਆ, ਤੇ ਉਹ ਬਾਹ ਲਾ ਕੇ ਤਿੰਨਾਂ ਲਈ ਪੜਦਾ, ਤੇ ਉਹ ਇੰਜ ਕਰਕੇ ਸਿੱਟਦੇ ਤੇ ਫਿਰ ਇੰਜ ਕਰਕੇ ਤਿੰਨ ਪੰਜ ਬਾਵਾ ਰੱਖੀਆਂ ਨੇ। ਕ੍ਰਿਕਟ ਖੇਡਣ ਡਿਆ ਤੇ ਮੁੰਡੇ ਨੂੰ ਬਾਲ ਕਰਾਈ, ਉਹ ਕੈਚ ਫੜ ਤੇ ਦੌੜ ਕੇ ਜਾ ਕੇ ਲੱਤਾਂ ਬਾਹਾਂ ਫੜ ਕੇ ਤੇ ਕਿੰਨਾ ਲੱਪਿਆ। ਬੈਟਿੰਗ ਕਰਨ ਲਿਆ ਤਾਂ ਇਹਨੇ ਸ਼ਾਟ ਮਾਰੀਆਂ ਘੁਮਾ ਕੇ, ਬਾਅਦ ਜਦੋਂ ਬੱਲਾ ਇੱਥੇ ਫਿੱਟ ਹੋਇਆ ਤੇ ਬਾਹ ਉੱਤੇ ਜਾ ਕੋਈ ਗੱਲ ਸੋਚ ਕੇ ਕਰਿਆ ਕਰੋ ਲੋਕ ਦੇ ਨਾਲ। ਲੌਜੀਕ ਕਰ ਲੱਕੜ ਦਾ ਨੱਕ ਲਵਾਇਆ ਤੇ ਖਰਾਦੀਏ ਕੋ ਜਾ ਕੇ ਕਹਿੰਦੇ ਮੇਰਾ ਨੱਕ ਨਾ ਡਰਿਲ ਨਾ ਵਿੰਨ ਦੇ। ਤੇ ਉਹਦੇ ਵਿੱਚ ਨਾ ਉਹ ਜਿਹੜਾ ਅੱਧੀ ਦਾ ਕਬਜ਼ਾ ਫਸਾਇਆ ਹੈਗਾ। ਯਾਰ ਮੇਰੇ ਬਾਪ ਤੁਹਾਨੂੰ ਕਹਿੰਦੇ 1270 ਦਾ ਵਰਮਾ ਲਾਈ। ਅੱਛਾ ਇੱਥੋਂ ਥੋੜਾ ਜਿਹਾ ਨਾਟੇ ਢਿੱਲਾ ਹੋ ਗਿਆ ਤੇ ਤਾਜੂ ਇਹਨੂੰ ਕਹਿੰਦਾ ਨੱਟ ਢਿੱਲਾ ਹੋ ਗਿਆ, ਇਧਰੋਂ ਦੀ ਸੁਰਾਖ ਕਰਕੇ ਨਾ ਪੇਚ ਫਸਾ ਕੇ ਤੇ ਨੱਟ ਕੱਸਿਆ ਇੱਥੇ। ਉਹ ਆਟੋ ਕਲਿਪਟੋ ਵਾਲਾ ਕਰੈਕਟਰ। ਲੱਕੜ ਦਾ ਨੱਕ ਸੀਗਾ, ਸਾਰੇ ਮੂੰਹ ਦਾ ਮੇਕਅਪ ਐ ਲਾਉਂਦੇ ਤੇ ਨਾਲ ਮਾੜੀ ਮਾੜੀ ਗਿਲੂ ਉਹ ਚ ਵੀ ਤੁੰਨਣ ਦੇ ਆ। ਫੇਰ ਭਾਈ ਲੱਕੜ ਦਾ ਨੱਕ ਸੀ, ਇੱਕ ਜਗ੍ਹਾ ਤੇ ਨਿੱਛ ਮਾਰਨ ਲੱਗਾ, ਉਹ ਨੱਕ ਹੀ ਡਿੱਗ ਗਿਆ। ਨਿੱਛ ਮਾਰੀ ਤਾਂ ਉਹਦੇ ਤੇ ਬੂਰਾ ਡਿੱਗ ਗਿਆ। ਲੱਕੜ ਦਾ ਨੱਕ ਸੀਗਾ, ਇੱਕ ਬੰਦਾ ਸਿਗਰਟ ਪੀਂਦਾ ਨੱਕ ਨਾਲ ਭਜਾਈ ਜਾ। ਅੱਛਾ ਲੱਕੜ ਦਾ ਨੱਕ ਸੀ ਤੇ ਹੈਲਮਟ ਪਾਉਣਾ ਸੀ ਤੇ ਵਿੱਚੋਂ ਕਟਾ ਕੇ ਨਾਲ ਲੱਕੜ ਦਾ ਨੱਕ ਸੀ, ਨਾਲ ਲੱਗਾ, ਮੂੰਹ ਨੂੰ ਅੱਗ ਪੈ ਗਈ ਭਾਈ। ਉਹਨੇ ਸਿਗਰਟ ਪਾਉਣ ਨੂੰ ਲਾਈ ਸੀ, ਸਿਗਰਟ ਵਾਰੀ ਨਹੀਂ ਸੀ। ਅੱਛਾ ਇਹਦਾ ਹੁਣ ਵੀ ਨੱਕ ਵੇਖ ਲਓ ਨਾ ਤਾਂ ਜੀ ਟੌਮ ਐਂਡ ਜੈਰੀ ਦੇ ਸਿਰ 'ਚ ਕੋਈ ਸ਼ੈ ਵੱਜੇ ਤੇ ਆਲੂ ਜੜ ਨਿਕਲਦਾ। ਯਾਰ ਇਹ ਕਰਨਾ ਮੇਰਾ ਬਾਵਾ ਤੇ ਸੂਈ ਪਤੀ ਕਿ ਹਰ ਕਿਸਮ ਦੀ ਬਾਹ ਵਾ। ਹਾਂਜੀ ਇੱਕ ਦਿਨ ਇਹਦਾ ਬੁੱਢੀ ਕਹਿੰਦੀ ਕਿ ਕੀ ਕਰਨਾ ਮੁੰਡੇ ਦੇ ਸਕੂਲ ਦਾ, ਕੁਝ ਸੋਚੋ। ਕਹਿੰਦਾ ਉਹ ਤਾਂ ਮੇਰੀ ਸੋਚਣ ਵਾਲੀ ਬਾਹ ਪੜਾ, ਸੋਚਣ ਵਾਲੀ ਬਾਹ ਪੜਾਈ ਤੇ ਐਂ ਫੜ ਕੇ ਮੈਂ ਕਿਹਾ ਇਹ ਕਿਹੜੀ? ਕਹਿੰਦਾ ਸੋਚਣ ਵਾਲੀ ਬਾਹ, ਇਹ ਫਿਰ ਪਰੇਸ਼ਾਨੀ ਵਾਲੀ ਬਾਹ ਆਇਆ ਕਰਕੇ ਦੇਖ, ਹਰ ਫੀਲਿੰਗ ਵਾਲੀ ਬਾਹ ਆ। ਇੱਕ ਮੁਹੱਲੇ 'ਚ ਲੜਾਈ ਵਾਲੀ ਬਾਹ ਵਾ, ਉੱਥੇ ਜਾ ਕੇ ਉਹਨਾਂ ਦੇ ਘਰ ਕਹਿਣ ਡਿਆ ਉਹ ਬਾਹ ਲਿਆ ਕੇ ਦੇ, ਉਹਨੇ ਇੰਜ ਕਰਕੇ ਕਹਿੰਦਾ ਵੇਖੋ ਜੀ ਮੇਰੀ ਬਾਹ ਮਰੋੜੀ। ਮਰੋੜੀ ਵਾਲੀ ਬਾਹ। ਮੁੰਡੇ ਦਾ ਲਾਮਾ ਆਇਆ ਤੇ ਲਾਮਾ ਸੁਣਨ ਵਾਲੀਆਂ ਬਾਵਾਂ ਇੱਥੇ ਰੱਖਣ ਆਹ ਇੱਧਰ ਕਰਨ ਵਾਲੀਆਂ ਬਾਹਾਂ ਵੀ ਨੇ, ਆਕੜਨ ਵਾਲੀਆਂ। ਤੇ ਇੱਕ ਬਾਹ ਰੱਖੀ ਹੈ ਜਿਹੜੀ ਅਗਲੇ ਨੂੰ ਕਹਿਣ ਵਾਲੀ ਮੈਂ ਚਪੇੜ ਮਾਰ। ਆਹੋ ਇਹਨੇ ਇੱਕ ਨੇ ਬਾਹਰ ਰੱਖੀ, ਉਹਦੇ ਇੱਥੇ ਨੇ ਨਾ ਉਸਤਾਦ ਜਵੇਦ ਦੇ ਕੋਲੋਂ ਇਲੈਕਟ੍ਰਿਕ ਸਿਸਟਮ ਲਵਾਇਆ। ਮੈਂ ਕਿਹਾ ਇਹ ਕੀ? ਕਹਿੰਦਾ ਯਾਰ ਜਿਹਨੂੰ ਲੱਗਦੀ ਜਦੋਂ ਇੰਜ ਵੱਜੇਗੀ ਨਾ ਫਿਰ ਕਰੰਟ ਪੈਣਾ ਫੀਲ ਆਉਂਦੀ, ਬਟਨਾ ਪਤਾ ਤੇ ਮੈਨੂੰ ਕਰੰਟ ਵਾਲੀ ਫੀਲ ਆਉਂਦੀ। ਅਸਰ ਸਮਝਣ ਦੇ ਆ। ਇੱਕ ਬਾਂਹ ਨੂੰ ਇਹਨੇ ਰੱਸੀ ਪਾਈ ਆ, ਉਹ ਆਵਾਜ਼ ਮਾਰਨ ਵਾਲੀ ਆ, ਉਰੇ ਆ ਏਦਾਂ ਉਂਗਲੀ। ਸਹੀ ਗੱਲ ਸਹੀ ਗੱਲ। ਉਹਨੂੰ ਜਾ ਕੇ ਦੁਕਾਨ ਵਾਲੇ ਨੂੰ ਕਹਿੰਦਾ ਯਾਰ ਥੋੜੀ ਜਿਹੀ ਨਾ ਲਚਕ ਵਾਲੀ ਲੱਕੜ ਦੀ ਬਣਾ ਦੇ, ਤਾੜੀ ਵਾਲੀ ਬਾਂਹ ਬਣਵਾਉਣੀ।
ਪਾਵੇ ਰੰਗ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਮੈਨੂੰ ਚੂੜੀਆਂ ਪਾ ਦੇ। ਬਾਲ ਵਾਲੀ ਲੱਕੜ ਦੀ ਤੇ ਉਹ ਜ਼ਰਾ ਭਾਰੀ ਸੀ ਤੇ ਵਿੱਚ ਉਹ ਮੋਰੀਆਂ ਕਰਾਈਆਂ ਬੱਲੇ ਤਰ੍ਹਾਂ। ਕਿਧਰਾ ਬਦਨ ਹਲਕਾ ਹੋਵੇ। चलो जी, प्लेटा पवा लिया। सिकंदर यार भाई कह रहे एक दोस्त बेचारे का काम सही नहीं चल रहा था। एक दिन कहता है कि यार दुनिया दे आते गए हैं पर चक्कर ही पे है। यार जी गल है बड़े यार बरीक लोग कमेंट्स करते हैं कसमें। ਅੱਛਾ ਸਾਡੇ ਬਾਰੇ ਕੋਈ ਬੰਦਾ ਨਹੀਂ ਕਮੈਂਟ ਕਰਦਾ। मैं सारे पढ़ते जा रहे हैं हो गया था ਸਾਜੀ ਕੈਂਸਰ ਵਾਲਾ ਇੱਕ ਮੇਰਾ ਯਾਰ ਹੈਗਾ, ਕੋਈ ਕੰਮ ਹੋਵੇ ਤੇ ਦੱਸਣਾ। ਫਰੀ ਤੂੰ ਵੀ ਤੈਨੂੰ ਆ ਗਿਆ ਆਰਾਮ? ਕੈਂਸਰ ਵਾਲਾ ਹੋਇਆ। मोहम्मद शाकर भाई कह रहे जानी तेन चुके शहनशाह सारे अल्फाज ही आए तो आए फेर देती हो। बहुत नैश बंदा ਉਹ ਜਿਹੜੇ ਨਹੀਂ ਸੀ ਉਹਦੇ ਮਤਲਬ ਕੱਢੇ ਮਸਾਲੇ ਯਾਰ। ਆਹੋ ਯਾਰ ਇਹ ਕੀ ਤਾਰੀਫ ਕਰਨ ਦਾ ਤਰੀਕਾ ਯਾਰ ਕੋਈ ਨਹੀਂ ਮੁਹੱਬਤ ਉਹਨਾਂ ਦੀ। ਅੱਛਾ ਜੀ, ਇੱਕ ਹੁਸੈਨ ਸੇਠੀ ਭਾਈ ਨੇ ਸਿਰਫ ਇਹ ਲਿਖਿਆ ਜਾਨੀ ਉਸਤਾਦ ਜੀ ਇੱਕ Samsung S21 ਅਲਟਰਾ ਲੈ ਦਿਓ। ਯਾਰ ਇਹ ਤੇ ਬਣਦਾ ਵਾ ਯਾਰ। ਅੱਲਾ ਦੇ ਬੰਦਿਆ ਤੂੰ ਪਹਿਲੀ ਵਾਰੀ ਜ਼ਿੰਦਗੀ 'ਚ ਚੀਜ਼ ਮੰਗੀ ਆ ਹੈ ਹੁਣ ਤੂੰ ਲੈ ਕੇ ਵਿਖਾਈ। ਤੂੰ ਪਹਿਲੀ ਵਾਰੀ ਤੈਨੂੰ ਨਾ ਕਰਦੀ ਅਸੀਂ ਤੇ ਕਿਹੜੇ ਚੰਗੇ ਲੱਗਾਂਗੇ। ਹਾਂ ਸਹੀ ਗੱਲ। ਸਾਜੀ ਵੇਖੋ ਨਾ, ਤਾਰੀਫ ਕੀਤੀ ਉਹਨੇ, ਗਾਲਾਂ ਕੱਢੀਆਂ। ਆ ਪਿਛਲਾ ਸ਼ੋਅ ਨਹੀਂ ਜਿਹੜਾ ਫਰੀਦ ਨੇ ਕੀਤਾ ਤੁਹਾਡਾ, ਇੱਕ ਕਰੈਕਟਰ ਮੈਨੂੰ ਮਿਲਿਆ, ਉਹ ਫਰੀਦ ਨੂੰ ਗਾਲਾਂ ਹੀ ਕੱਢੀ ਜਾ ਰਿਹਾ। ਕਿਉਂ? ਤਾਰੀਫ ਕਰਨ ਡਿਆ ਦੀ। ਉਹਦੀ ਭੈਣ ਨੂੰ ਬੜਾ ਹਸਾਇਆ ਪੱਕੀਆਂ ਤੂੰ ਨਾਲ ਤੇ ਫਰੀਦ ਉਹਦੀ ਭੈਣ ਨੂੰ ਬੜਾ ਹਸਾਇਆ ਉਹਨੇ। ਕੋਈ ਟੌਪ ਵਗੈਰਾ ਤੇ ਬੰਦਾ ਇਹ ਸਾਡੇ ਪਾਣੀ ਬਾਹਰ ਆ ਗਿਆ। ਸਾਡੀ ਕੌਮ ਇਹਦਾ ਦੀ ਹੈ। ਉਹ ਇੱਕ ਕ੍ਰਿਕਟਰ ਖੇਡ ਰਿਹਾ ਨਾ, ਉਹਨੇ ਛਿੱਕਾ ਮਾਰਤਾ ਤੇ ਫਿਰ ਵੀ ਗਾਲ ਉਹ ਜੀਓ ਖੁਸ਼ ਕੀਤਾ ਉਹ ਕਿਸੇ ਟਾੜਾ ਹਾਂ ਤੇ ਜੇ ਅੱਗੋਂ ਆਊਟ ਹੋ ਗਿਆ ਤੇ ਜਾ ਕਿਸੇ ਠਾਠਾ ਤਾਰੀਫ ਤੇ ਗਾਲ ਤੋਂ ਬਗੈਰ ਕੁਛ ਨਹੀਂ। ਉਹ ਗਾਲ ਗੱਡੀ ਫਰੀਦ ਨੂੰ, ਉਹ ਗਾਲ ਪਈ। ਉਹ ਲਓ ਜੀ, ਸਬੂਰ ਜੱਟ ਭਾਜੀ ਕਹ ਰਹੇ ਜਾਨੀ ਭਾਜੀ ਮੇਰੇ कमेंट लाजमी रीड करना कि हंस के बुरे हाल है मेरा और मेरे हस्बैंड का। बहुत दिल से देखते हैं आपका शो लिए कुछ जो भी आज हुन देख लो भाई साहब। वाह वाह, ये रुमानी ना रुके हो। सबूर बाजी कह रही है। अच्छा जी, वाह वाह। अच्छा जी, पांडा वाइटी पांडा वाइटी ਇਹ ਫੈਸਲ ਭਾਈ ਲਈ ਹੋਣਾ ਕਮੈਂਟ। ਉਸਤਾਦ ਜੀ ਅੱਜ ਦਾ ਸ਼ੋਅ ਫਿੱਕਾ ਸੀ, ਫੁੱਲ ਕਾਮੇਡੀ ਇਹੋ ਜਿਹੀ ਬੱਚਾ ਵੀ ਕਰ ਲੈਂਦਾ। ਤੁਹਾਡੇ ਕੋਲੋਂ ਇਹ ਐਕਸਪੈਕਟ ਨਹੀਂ ਸੀ। ਕਿਹੜੀ ਭਲਾ? ਕਿਹੜੀ? ਉਹ ਜਿਹਦੇ ਚ ਉਹ ਮਸਾਲੇ ਮਸਾਲੇ ਯਾਰ ਤੇ ਸਹੀ ਗੱਲ, ਉਹ ਬੱਚਾ ਵੀ ਕਰ ਲਾ। ਹਾਂ ਸਹੀ ਗੱਲ ਆ ਵੇਖੀ ਮਾਰਾ यार कैसे बरीक लोग ने साढ़े कसमें। एक बंदा कह रहा रोज एक अजनबी शख्स को देख के मुस्कुराया करो ताकि वो अपनी सारी परेशानियां भूल के सारा दिन यही सोचता रहे यार चावल कौन से भुलेखा पा दिया यार कौन हंस के गया है ना यार। लो जी, अली असर कह रहे जानी भाई मेरी 13 दिसंबर को बर्थडे थी, विश कर दें वीडियो में। 13 ले आना या पिछली नंगी 5 दिन हो गए। 5 दिन हो गए। ओए होए भाजी ਕਾਦੀ ਸੀ 5 ਦਿਨ ਹੋ ਗਏ ਨੰਗੀ ਨੂੰ। ਮੈਂ ਕਿ ਅੱਜ ਕਿੰਨੀ ਕਿਤਾ 13 ਯਾਰ। ਭਾਜੀ ਵਿਸ਼ ਹੋ ਗਿਆ ਸਾਡੇ ਲੋ ਭਾਜੀ, ਖੁਸ਼ ਰਹੋ, ਹੱਸਦੇ ਵਾਸਤੇ ਰਹੋ। ਜੰਗਲ में मंगल कह दियो। ਮੈਂ ਬਾਅਦ ਚ ਸਾਰਿਆਂ ਦਾ ਇਜਤਮਾਈ ਕਰਦੇ ਆ। चलो लो जी, प्यार लो आईडी का नाम है। वाह वाह, प्यार दो प्यार लो भाई। लव यू। अगर आप कमेंट पढ़ते हो तो मेरे लिए हैवी सी जुगत कर दो। लव यू, प्यार दो प्यार लो भाई। ਵਾਹ, ਪਿੱਛੇ ਨੂੰ ਆਉਣ ਵਾਲਾ ਕਲਾਕ ਹੁੰਦਾ ਵਾ। ਪਿੱਛੇ ਨੂੰ ਆਣਾ ਦਾ ਕਿਹੜਾ? ਪਿੱਛੇ ਨੂੰ ਬੈਕ ਚੱਲਣ ਵਾਲਾ। ਹਾਂਜੀ ਬੈਕ ਚੱਲਣ। ਆਹੋ ਐਡਾ ਗੂੰਟ ਹੁੰਦਾ ਸਰ। ਠੀਕ ਹੈਵੀ ਜਿਹਨੇ ਕਿਹਾ ਸੀ, ਉਹਨੇ ਕਿਹਾ ਹੈਵੀ ਜੁਗਤ ਮਾਰੋ। ਖੁਸਰੇ ਨੂੰ ਗਿਰਕਾਨ ਹੋਇਆ ਹੁੰਦਾ। ਉਹ हैवी ਭਰਾ ਦਾ ਇਲਾਜ ਕਰਾ। ਅੱਛਾ अच्छा जी, टॉप टॉपिक ऑफिशियल। ਟੌਪ सजा सर मेरा ये कमेंट जरूर पढ़ना प्लीज। सजा सर मैंने ਇਹ ਲੰਬਾ कई लोगों को आपका शो दिखाया है मगर उनको हंसी नहीं आती। इससे ये पता चलता है कि कॉमेडी का भी लेवल होता है और आपकी बातें हर कोई नहीं समझ सकता। शायद उनको समझ नहीं आती इस कॉमेडी की। बारीक लोगों की समझ पता है आपकी, बारीक लोग समझते हैं आपकी बातें। ये कमजोर लोगों का काम नहीं। इसी वजह से आपके चैनल पे सब्सक्राइबर कम है क्योंकि यहाँ सेंस वाले लोग ज्यादा कम है और लाइट कॉमेडी सुनने वाले ज्यादा। आपकी ऑडियंस सही में सिलेक्टेड। यू आर ऑलवेज राइट। आई लव यू सर दिल से। मैं कह रहा हूँ ना मेरी सिलेक्टेड ऑडियंस है।
ਅੱਛਾ ਜੀ ਅੱਛਾ ਹੋਰ ਕੋਈ ਤੇਰਾ ਕੋਈ ਐਸਾ ਕੋਈ ਜਿਹਨੇ ਕੋ ਕਿਹਾ ਹੋਵੇ ਵੀ ਕੰਮ ਹੋਵੇ ਤਾਂ ਉਹ ਦੱਸੋ। ਟ੍ਰਾਂਸਪਲਾਂਟਰ ਹੈਗਾ। ਨਹੀਂ ਉਸਤਾਦ ਜੀ, ਫਰੈਂਕੀ ਭਾਜੀ ਨੇ ਉਹ ਤਵੀ ਧਾਗੇ ਦਾ ਕੰਮ ਕਰਦੇ ਸਵਿਟਜ਼ਰਲੈਂਡ 'ਚ। ਫਰੈਂਕੀ ਭਾਜੀ ਮਸ਼ਹੂਰ ਨੇ ਯਾਰ, ਉਹਨਾਂ ਦਾ ਬੜਾ ਨਿਜ਼ਾਮ ਸਵਿਟਜ਼ਰਲੈਂਡ 'ਚ ਤਵੀ ਧਾਗੇ ਦਾ ਕੰਮ ਕਰਦੇ ਆ, ਉਹਨਾਂ ਦਾ ਆਸਤਾਨਾ ਵਾ ਉੱਥੇ। ਤੇ ਉਹ ਕਹਿੰਦੇ ਸੀ ਮੇਰੇ ਵੱਲੋਂ ਕਮੈਂਟ ਪੜ੍ਹ ਦਿਓ ਕਿ ਜਾਨੀ ਭਾਜੀ ਜਿਹੜਾ ਤੁਸੀਂ ਉਹ ਐ ਕਰਦੇ ਹੋ ਨਾ, ਉਹ ਸਾਨੂੰ ਬਹੁਤ ਚੰਗਾ ਲੱਗਦਾ, ਇੱਕ ਵਾਰੀ ਐ ਕਰ ਦਿਓ। ਉਸਤਾਦ ਜੀ ਕਰਦਾ ਉਸਤਾਦ ਜੀ ਕਰ ਦਿਓ। ਇਹ ਭਲਾ ਕਿਹੜਾ ਬੰਦਾ ਉੱਥੇ ਤਵੀਜ਼ ਧਾਗੇ ਦਾ ਉਸਤਾਦ ਜੀ ਕਰਦੇ ਨੇ, ਕਈ ਕਰਦੇ ਨੇ। ਉਹ ਰਿਐਕਟ ਚ ਕਰਦਾ, ਮੈਂ ਕਰਦਾ ਨਹੀਂ, ਮੈਂ ਕਾਪੀ ਹੋ ਜਾਂਦਾ ਵਾ। ਉਹ ਇੰਜ ਤੇ ਅਮਰੀਕਾ 'ਚ ਕਈ ਬੰਦੇ ਡਾਕਟਰ ਹੈਗੇ ਨੇ। ਉਸਤਾਦ ਜੀ ਏਦਾਂ ਕਰ ਦਿਓ, ਉਹਨਾਂ ਦੀ ਫਰਮਾਇਸ਼ ਯਾਰ ਉਹ ਕੋਈ ਰਿਐਕਟ ਕੋ ਗੱਲ ਹੁੰਦੀ ਤੇ ਮੈਂ ਕਰਦਾ ਵਾਂ, ਮੈਂ ਕਾਪੀ ਹੁੰਦਾ, ਮੈਂ ਨਹੀਂ ਕਰਦਾ। ਉਸਤਾਦ ਜੀ ਕੁੱਤੇ ਨੇ ਮੂੰਹ 'ਚ ਬੋਕਰ ਪਾਈ ਹੁੰਦੀ ਕਰਿਓ। लो भाजी ओके हो गया। लो अच्छा जानी पाजी यार, मैंने डीजे मेहर पाजी कह रहे हैं, जानी पाजी यार मैंने आपको कम से कम 50 मैसेज किए होंगे, लेकिन आपने मुझे कभी तक विश नहीं किया यार। मेरी बर्थडे है, आप मुझे विश कर दो, मैं आपका बहुत बड़ा फैन हूं। अच्छा जी, नदीम अली, जानी पाजी दो चीजों के बगैर जिंदगी अधूरी है, एक सिगरेट और दूसरा आपका शो। वाह। हसीब अवैस पाजी कह रहे, जानी भाई आप मेरा कमेंट क्यों नहीं पढ़ते, मैं आपका सबसे बड़ा फैन हूं। यार एक बंदा वो कमेंट करता है। सावन निसार पाजी कह रहे, ऑल पीपल जल्दी जल्दी चैनल को सब्सक्राइब करके मिलियन हो जाना चाहिए था अब तक, फिर जानी भाई से पार्टी करेंगे। हाँ डन, ठीक है, डन होगी। जिधर मिलियन हो गया भाई उधर मेरे लोग तुम सारे पार्टी। ਸਾਰੇ ਵਿਊਅਰਾਂ ਨੂੰ 1-1 ਕਿਲੋ ਚਾਰ ਤੇ ਨਾਲ 1-1 ਕਿਲੋ ਸ਼ਹਿਦ ਉਸਤਾਦ ਜੀ ਦਾਂਗੇ। ਬੋਤਲ ਸ਼ੈਂਪੂ ਓਕੇ ਹੋ ਗਿਆ। ਤੇ ਉਹ ਤੁਸੀਂ ਕਿਹਾ ਸੀ ਵੀਜ਼ਿਆਂ ਲੋ ਵੀ 150 ਬੰਦਾ ਜਿਹੜਾ ਵੀਜ਼ੇ ਦੁਬਈ ਦੇ ਆਹੋ ਦੁਬਈ। ਪਤਾ ਕੀ ਗੱਲ, ਇੱਕ ਮਿੰਟ ਉਸਤਾਦ ਜੀ ਮੈਂ ਥੋੜੀ ਗੱਲ ਕਰ ਲਾਂ। ਪਤਾ ਕੀ ਗੱਲ, ਅਸੀਂ ਸਜਾਦ ਸਾਹਿਬ ਨੂੰ ਅਸੀਂ 1 ਜਨਵਰੀ ਤੋਂ ਪਹਿਲੇ ਸਰਪ੍ਰਾਈਜ਼ ਦੇਣਾ, ਅਸੀਂ ਮਿਲੀਅਨ ਤੱਕ ਲੈ ਕੇ ਜਾਵਾਂਗੇ ਉਸਤਾਦ ਜੀ। ਮੇਰੀ ਗੱਲ 1 ਜਨਵਰੀ ਕਿਹੜਾ ਆ ਜਿਹੜਾ ਨਵਾਂ ਸਾਲ ਹੈ 6 ਉਸਤਾਦ ਜੀ ਨਹੀਂ ਉਸਤਾਦ ਜੀ ਅਸੀਂ ਕਰਕੇ ਵਿਖਾਵਾਂਗੇ। ਮੈਨੂੰ ਨਹੀਂ ਚਾਹੀਦਾ। ਨਹੀਂ ਉਸਤਾਦ ਜੀ ਸਾਨੂੰ ਚਾਹੀਦਾ ਵਾ। ਸ਼ਰਤ ਲਾਓ 13 ਦਿਨਾਂ ਚ 13 ਦਿਨਾਂ ਚ 1 ਮਿਲੀਅਨ ਹੋਣਗੇ। ਉਸਤਾਦ ਜੀ ਜੇ ਮੈਂ ਉਦਾਂ ਨਹੀਂ ਲੈਣੇ ਉਹ ਪ੍ਰਮੋਸ਼ਨਾਂ ਕਰਕੇ ਨਹੀਂ ਉਸਤਾਦ ਜੀ ਜਿਹੜੇ ਲੋਕ ਸਾਨੂੰ ਵੇਖਦੇ ਜਿਹੜੇ ਉਹ ਸਬਸਕ੍ਰਾਈਬ ਨਹੀਂ ਕੀਤੇ। ਹਾਂ ਇਹ ਹੈਗਾ ਕਿ ਮੇਰੇ ਡੇਲੀ ਥੱਲੇ ਆਉਂਦਾ, ਮੈਂ ਹਰ ਵੀਡੀਓ ਤੇ ਦੇਖਦਾ ਕਿ 65% ਸਬਸਕ੍ਰਾਈਬਰ ਨੇ ਵੀ ਆਵਾਜ਼ ਕੀਤਾ ਤੇ 37% ਅਨਸਬਸਕ੍ਰਾਈਬਰ ਨੇ ਆਵਾਜ਼। ਅਗਰ 37 ਵੀ ਕਰ ਦੇਣ ਤੇ ਮਿਲੀਅਨ ਹੋਏ ਨਾ। ਕੋਈ ਰਿਕੁਐਸਟ ਨਹੀਂ ਹੈਗੀ, ਤੁਹਾਡਾ ਦਿਲ ਕਰੇ ਤੇ ਭਾਵੇਂ ਕਰ ਦੇਣਾ। ਦਿਲ ਕਰੇ ਕਿ ਤੂੰ ਹੱਕ ਨਾ ਕਹਿ। ਆਹੋ ਯਾਰ ਇਦਾਂ ਕਹਿਣਗੇ ਨਹੀਂ ਸਾਡਾ ਹੱਕ ਆ ਉਹਨਾਂ ਦੇ, ਤੂੰ ਕਹਿ ਉਹਨਾਂ ਨੂੰ। ਹੰਮਾ ਦਾਵਾ ਸਾਡਾ, ਅਸੀਂ ਕਹਿੰਦੇ ਭਰਾ ਨੇ ਸਾਡੇ। ਹਮ ਦਾਵਾ। ਮੀਆਂ ਵਿਕਾਸ ਕਹ ਰਹੇ, ਜਾਨੀ ਭਾਈ ਬਰਥਡੇ ਵਿਸ਼ ਕਰਦੇ ਡੇਲੀ। ਹੋ ਗਈ ਮਲਕ ਅਲੀ ਭਾਜੀ ਕਹਿ ਰਹੇ ਨੇ, ਬਾਬਾ ਜੀ ਇਹ ਜਿਹੜੇ ਚਲਗੋਜ਼ੇ ਨੇ ਇਹਦੇ ਵਿੱਚੋਂ ਜਿਹੜਾ ਖਾਂਦੇ ਇੱਕਦਮ ਕਈ ਕੂੜਾ ਜਿਹਾ ਤੇ ਮਿੱਟੀ ਜਿਹੀ ਨਿਕਲ ਆਉਂਦੀ ਯਾਰ, ਇਹ ਬਹੁਤ ਕੰਮ ਖਰਾਬ ਹੁੰਦਾ ਹੈ। ਅਕਸਰ ਚਲਗੋਜ਼ੇ ਖਾਂਦੇ ਨਾ ਵਿੱਚੋਂ ਬਹੁਤ ਬੁਰਾ ਜਿਹਾ ਕਹਿੰਦਾ ਯਾਰ ਆ ਭਾਜੀ ਕਹਿੰਦਾ ਜਿਹੜੇ ਚਲਗੋਜ਼ੇ ਨੇ ਨਾ ਇਹਨਾਂ ਦੇ ਵਿੱਚੋਂ ਕਹਿੰਦਾ ਕੂੜਾ ਕਿਉਂ ਨਿਕਲਦਾ ਇਹਨਾਂ ਨੂੰ ਯਾਰ, ਤੁਹਾਨੂੰ ਫੁੱਲ ਮਜ਼ਾ ਆ ਰਿਹਾ ਹੁੰਦਾ ਉਸ ਟਾਈਮ ਵਿੱਚੋਂ ਕੋਈ ਚਲਗੋਜ਼ਾ ਬਹੁਤ ਮਾੜਾ ਨਿਕਲਦਾ। ਉਸਤਾਦ ਜੀ ਸਾਡੇ ਕੋਲ ਇੱਕ ਭਈਆ ਕਰੈਕਟਰ ਨਾ ਮੂੰਗਫਲੀ ਖਾ ਰਹੇ ਨੇ, ਉਹ ਗਰਮ ਮੂੰਗਫਲੀ ਨਹੀਂ ਜਿਹੜੀ ਕਰਕੇ ਦਿੰਦੇ ਬਣਾ, ਉਹ ਖਾ ਰਹੇ, ਉਹਨੇ ਭੁੱਖ ਭਰ ਕੇ ਨਾ ਉਸਤਾਦ ਜੀ ਇੰਜ ਕਰਕੇ ਭਈਏ ਨੇ ਇੰਜ ਕਰਕੇ ਸਾਫ਼ ਕਰਕੇ ਨਾ ਕਹਿੰਦਾ ਪਿਓ ਮਦਾ ਛਿੱਲ ਕੇ ਖਾਣ ਦਾ ਮੈਂ ਇਹਦਾ ਨਹੀਂ। ਤੇ ਲਓ ਜੀ ਇੱਕ ਭਾਜੀ ਪਾਕ ਗੌਸੀਆ 에ਅਰ ਟਰੈਵਲ ਨੇ, ਇਹਨਾਂ ਨੇ ਕੋਈ ਪਸ਼ਤੋ ਚ ਲਿਖਿਆ ਵਾ, ਲੇਕਿਨ ਹੁਣ ਇਹਦਾ ਮਤਲਬ ਭਾਜੀ ਅਗਰ ਗਲਤ ਹੋਇਆ ਨਾ ਤੇ ਉਹ ਜ਼ਿੰਮੇਦਾਰ ਪੜਾ ਕਿ ਨਾ ਪੜਾ। ਸਾਡੀ ਨਹੀਂ ਪਸ਼ਤੋ ਮੈਨੂੰ ਆਉਂਦੀ ਨਹੀਂ। ਲਿਖਿਆ ਤਾਜ਼ਾ ਗਲੋਨਾ ਸਲੋਰ ਮਾਲਾ ਰੌੜਾ। ਹਾਂਜੀ। पखैर दे सर्दी में चाय उसके जानी दा चाय शो टिशन मारा पौरा टबरबा के देखा मारा घोड़ा। बहुत शुक्रिया जी। बहुत प्यारा लार शब्बे खबर दा पस्तोरी मारा रोड़ा, ताजा गुलूना दा पस्तोरी मारा रोड़ा। लो जी मेरे दिल दे शीशे विच सजना और पारे मियां वाला PARRY पारे मियां वाला, एक चांद एक ही है, सितारा एक ने ही मरने का, एक चांद की ए सितारा की ने ए मरना की ए अच्छा होना मैं नहीं जेड़ा मैं अच्छा चांद की ए चांद की ए सितारा की ए मरना की ए जीना की ए धरती की ए आसमान की ए अपना की ए पराया की है, खुशियां की हैं, गम की हैं। भाजी जरा दसो। दस दो।
ਭਾਜੀ ਪਤਾ ਕੀ ਗੱਲ ਆ, ਆਪਣੇ ਕੰਮ ਵੱਲ ਧਿਆਨ ਕਰੋ। ਸਵੇਰੇ ਉੱਠੋ, ਅੱਛਾ ਨਾਸ਼ਤਾ ਕਰੋ, ਕੰਮ ਤੇ ਜਾਓ, ਰਾਤ ਨੂੰ ਘਰ ਆਓ, ਬੱਚਿਆਂ ਨਾਲ ਖੇਡੋ, ਸੌਂ ਜਾਓ। ਐਸੇ ਰੌਲੇ 'ਚ ਤੁਸੀਂ ਪਏ ਨਾ ਤੇ ਕੰਮ ਬਹੁਤ ਖਰਾਬ ਉਸਤਾਦ ਜੀ ਇਹ ਨਹੀਂ ਗੱਲ ਉਹਨਾਂ ਨੂੰ ਦੱਸੋ ਤੁਸੀਂ ਸਿਤਾਰਾ ਕੀ ਹੈ, ਚਾਂਦ ਕੀ, ਰਾਤ ਕੀ ਹੈ, ਰੋਸ਼ਨੀ ਕੀ ਹੈ, ਦੱਸੋ ਉਸਤਾਦ ਜੀ। ਆਪਣਾ ਨਾਲੇ ਕੀ ਚਿਜ਼ਾਫਾ ਹੁੰਦਾ। ਉਹਨੇ ਪੁੱਛਿਆ, ਨਾਲੇ ਉਹਨਾਂ ਨੂੰ ਮੈਂ ਕਿਹਾ ਵੀ ਸੀ ਜਿੰਨੇ ਕੁਝ ਪੁੱਛਣਾ ਹੋਵੇ ਸਾਨੂੰ ਕਮੈਂਟ यार एक मिनट ठहर जा, आगे अगला मैसेज पढ़ी तो मजा ले। अरसलान खोखर भाजी कह रहे ने, अस्सलाम वालेकुम जानी भाजी, आप रात को मेरी ख्वाब में आए, ख्वाब में आपको स्पीकरों का काम करते देखा। एक स्पीकर खराब था जो किसी से ठीक नहीं हो रहा था, आपने ठीक कर दिया। लव यू जानी भाई। ਵਾਹ ਵਾਹ ਵਾਹ, ਇਹ ਕਿਤੇ 15-20 ਸਾਲ ਪਹਿਲਾਂ ਖਾਬ ਵੇਖਿਆ ਭਾਜੀ ਨਹੀਂ ਤੁਸੀਂ। ਨਹੀਂ, ਉਹਦੀ ਤਬੀਰ ਹੈਗੀ ਹੈ ਨਾ, ਉਹਦੀ ਤਬੀਰ ਹੈ ਵੇ ਕਿ ਸਜਾਦ ਸਾਹਿਬ ਨੂੰ ਗਾਣ ਦਾ ਬਹੁਤ ਸ਼ੌਕ ਆ, ਠੀਕ ਹੈ ਨਾ। ਤੈਨੂੰ ਟਗੇ ਦਾ ਨਹੀਂ ਸੀ ਪਤਾ, ਲੇਕਿਨ ਤੈਨੂੰ ਵੀ ਉਹਨਾਂ ਨੇ ਦੱਸ ਦਿੱਤਾ ਕਿ ਇੰਜ ਨਹੀਂ ਇੰਜ ਵਜਾਣਾ। अच्छा जी ऑफिशियल, अच्छा जी, अच्छा जी ऑफिशियल। वाह जी वाह। वालेकुम सलाम एद सलाम यार जान, वालेकुम सलाम लिखा पहले। अच्छा सलाम जानी भाई ये एक गुजारिश है यार जानी भाई, मेहरबानी करके दिन दे 2 शो करया करो। भाजी एक बड़ी मुश्किल हुंदा वा, करया करो ये सुबह एक शाम। ਅੱਛਾ ਉਸਤਾਦ, शाम ते चंगी लंघ जाती है, मगर सुबह का भी कोई एहतमाम करो प्लीज, बड़ी मेहरबानी होएगी। लव यू जानी भाई। चलो भाजी कुछ सोचते हैं, कोई हिसाब सुबह का भी। ਆਸਫ ਕਬਾੜੀ ਹੈਗਾ, ਉਹ ਸਰੀਏ ਦਾ ਕੰਮ ਕਰਦਾ, ਲੱਤ 'ਚ ਸਰੀਆ ਪਵਾਉਣਾ ਹੋਵੇ ਤੇ ਦੱਸਣਾ। ਯਾਰ ਉਹਨਾਂ ਦਾ ਅੱਗੇ ਧੌਣ ਚੋਂ ਨਿਕਲਣ ਵਾਲਾ ਹੋਇਆ, ਤੂੰ ਲੱਤ ਤੋਂ ਵੀ ਪਵਾਈ ਦੇ। ਤੈਨੂੰ ਪਤਾ ਹੀ ਨਹੀਂ ਤਲਕ ਸੋ ਕੰਮ। लेजेंड भाजी कह रहे हैं उस्ताद जी लव यू हो गया, 23 दिसंबर को मेरी शादी की 5th एनिवर्सरी है, प्लीज विश कर देना। ओके भाई। ਯਾਰ ਕੱਲ ਨੂੰ ਮੇਰੀ ਵੀ ਹੈ ਭਾਈ, ਕੀ? 30 ਦਸੰਬਰ ਐਨੀਵਰਸਰੀ। ਅੱਛਾ, ਪੰਜਾਬੀ ਚੈਟ ਵਿਦ ਫੈਸਲ, ਤੁਹਾਡੇ ਸ਼ਾਗਿਰਦਾਂ ਦਾ ਅੱਜ ਪਹਿਲਾ ਕਮੈਂਟ ਉਹ ਯੈਸ ਓਏ, ਯਕੀਨ ਨਹੀਂ ਹੋ ਰਿਹਾ ਉਸਤਾਦ ਜੀ, ਆਪਣੇ ਸ਼ਾਗਿਰਦਾਂ ਲਈ ਦੁਆ ਕਰ ਦਿਆ ਕਰੋ, ਮਿਹਨਤ ਜਾਰੀ ਆ, ਬਾਕੀ ਅੱਲਾਹ ਪਾਕ ਮੇਰੇ ਉਸਤਾਦ ਨੂੰ ਸਲਾਮਤ ਰੱਖੇ, ਆਮੀਨ। ਜੀ ਆ ਖੁਸ਼ ਰਹਿ, ਜਿੰਦਾ ਰਹਿ। ਇਹ ਕੌਣ ਹੈ ਉਸਤਾਦ ਜੀ? ਪਤਾ ਨਹੀਂ, ਅੱਲਾ ਦੀ ਕਸਮ ਨਹੀਂ ਪਤਾ ਮੈਨੂੰ। ਬਸ ਕਰਿਆ ਕਰੋ ਤੁਸੀਂ, ਕਈ ਓਏ ਯਾਰ, ਸ਼ਾਗਿਰਦ ਹੈਗੇ ਮੈਂ ਕਹਿੰਦਾ ਤੁਹਾਡੇ। ਅੱਲਾ ਦੀ ਕਸਮ ਨਹੀਂ ਪਤਾ ਮੈਨੂੰ, ਲੱਖਾਂ ਇਹ ਮੈਨੂੰ ਲੱਗਦਾ ਵਾ ਕਿ ਉਹ ਆ ਮੇਰਾ ਵੀਰ, ਲੇਕਿਨ ਇਹ ਪੰਜਾਬੀ ਚੈਟ ਵਿਦ ਫੈਸਲ ਆ। ਭਾਜੀ ਨਹੀਂ, ਮੈਂ ਦੱਸਦਾ ਵਾਂ, ਫੈਸਲ ਕੌਣ ਆ? ਇੰਨੇ ਬੰਦਿਆਂ ਦਾ ਤੁਸੀਂ ਚੈਨਲ ਬਣਵਾਇਆ, ਉਹ ਤਾਂ ਸਾਰੇ ਤੁਹਾਨੂੰ ਉਸਤਾਦ ਹੀ ਮੰਨਦੇ ਆ। ਆਹੋ ਆਹੋ ਸਹੀ ਗੱਲ ਹੈ, ਚਲੋ, ਜਿਹੜਾ ਵੀ ਉਹਨਾਂ ਦੀ YouTube ਮਿਹਰਬਾਨੀ ਹੈ ਅੱਛਾ ਯਾਰ। ਉਹ ਫੈਸਲ ਉਹ ਜਿਹਦਾ ਦਿਮਾਗ ਨਹੀਂ ਪਿਛਲੇ ਦਿਨਾਂ 'ਚ ਫਿਰ ਗਿਆ ਤੇ ਉਹ ਉਸਤਾਦ ਸਾਰਿਆਂ ਨੂੰ ਕਹੀ ਜਾਂਦਾ। ਇਹ ਲਾਈਏ ਬਾਹਰ ਦਾ। ਆਹੋ। ਹਰਮਾਨ ਕਿੰਗ ਭਾਜੀ ਕਹਿ ਰਹੇ 1952। ਹੂੰ। ਹੁਣ ਤੂੰ ਪੁੱਛਿਆ ਸੀ ਕਿ ਫਿਰਾਕੇ ਸਨਮ ਕੀ ਹੁੰਦਾ, ਹਾਂਜੀ, ਹੁਣ ਉਹ ਮੇਰੇ ਤੋਂ ਵੀ ਜ਼ਿਆਦਾ ਉਹਨੇ ਸਹੀ ਦੱਸਿਆ ਜੀ। ਹੂੰ। ਕਿੰਨਾ ਫਿਰਾਕੇ ਸਨਮ ਦਾ ਮਤਲਬ ਹੁੰਦਾ ਕਿ ਜਦੋਂ ਮਸ਼ੂਕ ਨੂੰ ਘੁਮਾ ਫਿਰਾ ਕੇ ਲਿਆਈਏ ਤੇ ਕੋਈ ਪੁੱਛੇ ਕਿੱਥੋਂ ਆਇਆ ਤੇ ਉਹਨਾਂ ਕੋ ਮੈਂ ਆਇਆ ਵਾਂ ਫਿਰਾਕੇ ਸਨਮ। ਤਾਂ ਬਹੁਤ ਅੱਛੇ ਯਾਰ। ਫਿਰਾਕੇ ਸਨਮ, ਮੈਂ ਫਿਰਾਕੇ ਸਨਮ ਆਇਆ। ਵਾਹ ਵਾਹ, ਆਇਆ ਲੋਕ ਨੇ ਸਾਡੇ, ਕਿਆ ਬਾਤ ਆ, ਲਵ ਯੂ ਵੀਰੇ। ਕਿਤੇ ਮੈਨੂੰ ਵੀ ਇਦਾਂ ਦੀਆਂ ਅੱਛੀਆਂ ਗੱਲਾਂ ਆ ਕੈਸੀ ਗੱਲ ਆ ਕਸਮੇ। ਉਸਤਾਦ ਜੀ ਮੈਂ ਵੀ ਉਸਤਾਦ ਜੀ ਸੁਰੀਲਾ ਆਪਣਾ ਅੱਛੀ ਗੱਲ ਕਰਨ ਵਾਲਾ ਬਣਨਾ ਚਾਹੁੰਦਾ, ਕੀ ਕਰਾਂ ਉਸਤਾਦ ਜੀ? ਮੈਂ ਤੈਨੂੰ ਦੱਸਦਾ ਵਾਂ, ਤੂੰ ਬਹੁਤ ਹੋ ਜਾ। ਪਵਨ ਸਿੰਧੂ ਭਾਜੀ ਕਹਿ ਰਹੇ ਨੇ ਲਵ ਯੂ ਆਲ ਭਾਈ, ਮੇਰੀ ਮਾਂ ਬਹੁਤ ਬਿਮਾਰ ਹੈ, ਉਹਨਾਂ ਦੀ ਸਿਹਤਯਾਬੀ ਲਈ ਅੱਲਾਹ ਪਾਕ ਇਹ ਦੁਆ ਕਰ ਦਿਓ ਭਾਜੀ। ਇਨਸ਼ਾਅੱਲਾ ਤਾਲਾ ਸਾਡੀਆਂ ਦੁਆਵਾਂ ਸਾਰਿਆਂ ਦੀਆਂ ਉਹਨਾਂ ਦੇ ਨਾਲ ਨੇ, ਬਲਕਿ ਸਾਰੇ ਦੁਆ ਕਰੋ ਉਹਨਾਂ ਵਾਸਤੇ ਇੱਕ ਵਾਰੀ ਅੱਖਾਂ ਬੰਦ ਕਰਕੇ ਕਿ ਅੱਲਾਹ ਪਾਕ ਸਾਡੀ ਮਾਂ ਨੂੰ ਸਿਹਤ ਤੰਦਰੁਸਤੀ ਦੇਵੇ। ਜਿੰਨੀਆਂ ਵੀ ਮਾਵਾਂ ਬਿਮਾਰ ਨੇ ਅੱਲਾਹ ਸਭ ਦੀਆਂ ਆਮੀਨ, ਮਾਵਾਂ ਨੂੰ ਆਮੀਨ। ਤੰਦਰੁਸਤੀ ਸਿਹਤ ਦੇਵੇ। ਜਗਮੀਤ, ਹਾਂ ਜਾਨੀ ਭਾਜੀ, ਪਹਿਲੀ ਵਾਰੀ ਜ਼ਿੰਦਗੀ 'ਚ ਕਿਸੇ ਆਰਟਿਸਟ ਨੂੰ ਇੰਨਾ ਪਿਆਰ ਕੀਤਾ ਹੈ। YouTube ਤੇ ਤੁਹਾਡੀ ਕੋਈ ਐਸੀ ਵੀਡੀਓ ਨਹੀਂ ਹੋਣੀ ਦੇਖੀ ਹੋਵੇ, ਬਸ ਇੱਕ ਵਾਰੀ ਕਿਤੇ ਸ਼ੋਅ 'ਚ ਮੇਰਾ ਜ਼ਿਕਰ ਕਰ ਦਿਓ, ਮੈਂ ਉਹ ਕਲਿੱਪ ਸਾਰੀ ਜ਼ਿੰਦਗੀ ਸੰਭਾਲ ਕੇ ਰੱਖੂੰ ਕਿ ਜਾਨੀ ਭਾਜੀ ਨੇ ਮੇਰਾ ਨਾਮ ਲਿਆ ਸੀ। ਇੰਡੀਆ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ। ਲੈ ਬਈ ਜਗਮੀਤ ਬਰਾੜ ਭਾਈ, ਜਗਮੀਤ ਬਰਾੜ ਭਾਜੀ, ਆ ਕਲਿੱਪ ਕੱਟ ਲਾ ਤੇ ਲਵ ਯੂ, ਥੈਂਕ ਯੂ, ਖੁਸ਼ ਰਹਿ, ਹੱਸਦਾ ਵਸਦਾ ਰਹਿ ਤੇ ਭਾਗ ਲੱਗੇ ਰਹਿਣ, ਜੋੜੀਆਂ ਸਲਾਮਤ ਰਹਿਣ, ਵੇੜੇ ਦੁਆਰੇ ਰਹਿਣ, ਵਾਸਤੇ ਦੁਆਰੇ। ਨਹੀਂ ਇਹ ਵੀ ਕਹਿ ਦੋ ਫਿਰ। नहीं, गौरी बाबा ने एक मिनट, गौरी बाबा जानी भाई, मैं जर्मनी से बात कर रहा हूँ, मुझे 7-8 साल हो गए परदेश में, बहुत परेशानियां, लेकिन अल्हम्दुलिल्लाह सब गुजर गई। बहुत रिश्ते छूट गए, ऐसे रिश्ते जो कभी ना दूर होने वाले थे। जानी भाई, मैं आपको बताने का ये मकसद था कि अल्लाह ताला का मैं शुक्रगुजार हूँ, इतने गम थे, दिल बेचैन था, काम करने को दिल नहीं करता था। अल्लाह ने आपसे मिलवाया जब आप रोड शो करते थे, बल्कि इससे भी पहले आपको सुनता था। अल्लाह आपको सदाबाद रखे। मैंने खुद से वादा किया है, मैं जब भी पाकिस्तान आया आपसे ज़रूर मिलना है एक बार। आई लव यू सो मच सबको, ऑल टीम, जानी भाई
आई लव यू रियली, मेरा दिल करता है आपसे बात करूं, मेरा दिल चाहता है अब आप सोचेंगे नंबर मांगेगा, मैं जानता हूं आप नहीं देंगे, बस ए लव यू खुदा की कसम जानी भाई। भाजी नंबर मांगो, मैं पढ़ लिया था मैसेज, मैसेंजर ਤੇ ਕਰ ਲਿਆ ਕਰੋ इंस्टा। हाँ मैं पढ़ लेना होना वहाँ। लो जी चौरी फहीम बाइट करें, अस्सलाम वालेकुम जानी भाई, मैं आपका शो बहुत प्यार से देखता हूँ, प्लीज एक बार मेरा नाम ले देना लाजमी शो में। लो जी लेता नाम है जी फहीम जट भाई जी, फहीम जट। ਅੱਛਾ लो जी मोगे भाई। ਅੱਛਾ ਪਤਾ ਕੀ 5 ਨਵੰਬਰ ਅੱਛਾ ਪਤਾ ਕੀ ਗੱਲ ਆ, ਮੇਰੀ ਗੱਲ ਸੁਣੋ, ਮੈਂ ਕਮੈਂਟ ਕਿਉਂ ਪੜਦਾ ਤੁਹਾਨੂੰ ਦੱਸ ਕਿਉਂ ਪੜਦੇ ਯਾਰ। ਪਤਾ ਕੀ ਗੱਲ ਆ, ਚਲੋ ਅਸੀਂ ਰੋਜ਼ ਤੇ ਸ਼ੋਅ ਕਰੀਦਾ ਵਾ, ਕਿਸੇ ਦਿਨ ਬਹੁਤ ਸਾਰੇ ਲੋਕ ਬਹੁਤ ਖੁਸ਼ ਹੋ ਜਾਂਦੇ ਨੇ ਤੇ ਉਹ ਅੱਛਾ ਕਮੈਂਟ ਜਿਹੜੇ ਤੁਸੀਂ ਚਾਹੁੰਦੇ ਹੋ ਨਾ ਕਿ ਮੈਂ ਪੜਾਂ, ਉਹਦੇ ਚ ਕੋਈ ਨਾ ਕੋਈ ਗੱਲ ਯਾਰ ਜ਼ਰੂਰ ਐਸੀ ਕੋਈ ਮਜ਼ੇ ਦੀ, ਕੋਈ ਅੱਛਾ ਕੋਈ ਲਤੀਫਾ ਲਿਖ ਦਿਆ ਕਰੋ, ਕੋਈ ਅੱਛਾ ਵਾਕਿਆ ਜਿਹੜਾ ਸਾਡੇ ਸ਼ੋਅ ਦੇ ਫਾਰਮੈਟ ਦੇ ਨਾਲ ਮੈਚ ਹੋ ਜੇ। ਕਿਉਂਕਿ ਦੇਖੋ ਅਸੀਂ ਸ਼ੋਅ ਕਰ ਰਹੇ ਨਾ, ਇੱਕ ਬੰਦੇ ਦਾ ਮੈਂ ਕਮੈਂਟ ਪੜ੍ਹ ਰਿਹਾ, ਬਾਕੀ 50 60 70 ਹਜ਼ਾਰ ਲੋਕ ਬੈਠੇ ਨੇ ਕਿ ਯਾਰ ਕੋਈ ਥੋੜਾ ਸ਼ੁਗਰ ਮੇਲਾ ਹੋਏਗਾ, ਤੇ ਲਿਆਦਾ ਹੁਣ ਜਦੋਂ ਤੁਸੀਂ ਮਤਲਬ ਇੱਕ ਤਾਂ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਉਹ ਤੇ ਬੜੀ ਅੱਛੀ ਗੱਲ ਆ ਜਿਸ ਤਰ੍ਹਾਂ ਵਿੱਚ, ਲੇਕਿਨ ਕੁਝ ਮਤਲਬ ਹੁੰਦੇ ਨੇ ਕਿ ਵੀ ਕੁਝ ਐਸਾ ਸੋਚ ਲਿਆ ਕਰੋ ਕਿ ਸਾਡੇ ਫਾਰਮੈਟ ਦੇ ਨਾਲ ਮੈਚ ਹੋ ਜੇ। ਅਸੀਂ ਕਮੈਂਟ ਪੜ੍ਹੀਏ ਤੇ ਉਸ ਤੋਂ ਬਾਅਦ ਉੱਤੇ ਅਸੀਂ ਥੋੜਾ ਸ਼ੁਗਰ ਮੇਲਾ, ਜਿਵੇਂ ਉਹ ਭਾਈ ਨੇ ਕਿਹਾ ਔੜਾ ਫਰਾਕੇ ਸਨਮ ਕਿੱਥੋਂ ਆਇਆ, ਕਹਿੰਦਾ ਮੈਂ ਫਰਾਕੇ ਸਨਮ ਨੂੰ ਫਰਾ ਕੇ ਆਇਆ। ਇਸ ਟਾਈਪ ਦੇ ਨਾ ਕੋਈ, ਜਿੱਦਾਂ ਇੱਕ ਭਾਈ ਨੇ ਕਿਹਾ ਕਿ ਮੇਰਾ ਇੱਕ ਦੋਸਤ, ਉਹ ਕਹਿੰਦਾ ਯਾਰ ਮੈਂ ਕੰਮ ਕੁਮ ਨਹੀਂ ਚੱਲ ਰਿਹਾ, ਕਹਿੰਦਾ ਮੇਰਾ ਤੇ ਐਵੇਂ ਨਾ ਇੱਥੇ ਜ਼ਿੰਦਗੀ 'ਚ ਨਾ ਮੇਰਾ ਐਵੇਂ ਚੱਕਰ ਹੀ ਪਿਆ। ਇੰਝ ਦੀਆਂ ਨਾ ਕੋਈ ਤੁਹਾਡੇ ਨਾਲ ਸ਼ੇਅਰ ਸਾਡੇ ਨਾਲ ਕਰ ਲਿਆ ਕਰੋ, ਲਤੀਫਾ ਟੈਪ ਹੋ ਗਿਆ, ਲਤੀਫਾ ਟੈਪ ਹੋ ਗਿਆ। ਹਾਂ ਉਹ ਇਦਾਂ ਦਾ ਜਿਹੜਾ ਨਾ ਉਹ ਬੜਾ ਮਜ਼ੇਦਾਰ ਕੰਮ ਹੁੰਦਾ। ਤੇ ਲੋ ਜੀ ਨਾਜ਼ਰੀਨ, ਸਾਜੀ ਮੇਰੀ ਸਾਲਗਿਰਾ 5 ਨਵੰਬਰ ਨੂੰ ਕਰਨੀ ਸੀ। ਇਹ ਜਿਹੜਾ ਸ਼ੋਅ ਤੁਸੀਂ ਅੱਜ ਦੇਖ ਰਹੇ ਹੋ ਨਾ, ਇਹ ਅੱਜ ਹੀ ਰਿਕਾਰਡ ਹੋਇਆ, ਜਿਹੜਾ ਲੇਟ ਵੀ ਅਪਲੋਡ ਹੋਇਆ ਨਾ ਉਹਦੀ ਵਜ੍ਹਾ ਸੀ ਸਾਡੇ ਕੋਲ ਸ਼ੋਅ ਹੈ ਨਹੀਂ ਸੀ। ਤੁਸੀਂ ਕਹਿ ਰਹੇ ਹੋ ਨਾ ਰੋਜ਼ ਦੇ 2 ਕਰਿਆ ਕਰੋ, ਤੇ ਇਹ ਅੱਜ ਹੀ ਰਿਕਾਰਡ ਹੋਇਆ ਤੇ ਅੱਜ ਹੀ ਅਪਲੋਡ ਹੋਇਆ, ਇਹ ਜ਼ਿਹਨ 'ਚ ਰੱਖਣਾ। ਪਤਾ ਨਹੀਂ ਯਾਰ ਕਿੱਦਾਂ ਤੁਸੀਂ ਅਚਾਰ ਲੈਣਾ ਵਾ, ਮੈਂ ਤੁਹਾਨੂੰ ਕਹਿਣਾ ਮੁਕਾ ਦਿਓ ਯਾਰ, ਉਹ ਪਿਆ ਵਾ ਸਾਡੀ ਜਾਨ ਛਡਾਓ। ਉਹ ਡੇਲੀ ਇੱਥੇ ਉਹ ਗਰ ਰਕਸ਼ੇ ਹੁੰਦੇ ਆ, ਉਹ ਪੀਪੇ ਅੱਛਾ ਇਹਦੀ ਕਿਹੜੀ ਅਚਾਰ ਵਾਲੀ, ਇਹਦੇ 'ਚ ਕੋਈ ਲਿੰਕ ਬਣਦਾ ਸੀ ਕਿ ਇਸ ਗੱਲ ਤੋਂ ਬਾਅਦ ਅਚਾਰ ਦੀ ਗੱਲ ਕਰਨੀ? ਅੱਛਾ ਉਸਤਾਦ ਜੀ, ਉਹ ਨਾ ਇਹ ਬ੍ਰਦਰ ਸ਼ਾਹਦ ਮੁਗਲ ਨੇ, ਉਹਨਾਂ ਦੀ ਸਾਲਗਿਰਾ, ਉਹ ਵੀ ਸਾਲਗਿਰਾ ਦਾ ਦਿਨ ਆਇਆ ਹੈ, ਉਹ ਤੁਸੀਂ ਹਾਂ ਸੱਚ। ਇਹ ਜਿੰਨਿਆਂ ਦੀ ਮੈਂ ਸਾਲਗਿਰਾ ਪੜ੍ਹੀ ਨੇ, ਜਿਹੜੇ ਭਰਾਵਾਂ ਨੇ ਲੱਗਿਆ ਸਾਲਗਿਰਾ, ਉਹਨਾਂ ਦੀ ਇਜਤਮਾਈ ਦੁਆ ਕਰ ਦਿਓ ਸਾਰਿਆਂ ਉਹ ਯਾਰ ਸਾਲਗਿਰਾ, ਉਹ ਸਾਲਗਿਰਾ ਤੇ ਦੁਆ ਹੀ ਹੁੰਦੀ ਕਿ ਅੱਲਾਹ ਨੇ ਖੁਸ਼ ਰੱਖੇ, ਇਹਦੇ 'ਚ ਕਿਹੜੀ ਅੱਡੀ ਅੱਲਾਹ ਮਾਫੀ। ਲੋ ਜੀ ਇਜਤਮਾਈ ਅਸੀਂ ਕਰਨ ਲੱਗੇ ਆ ਵਿਸ਼ਿੰਗ, ਉਹ ਇਜਤਮਾਈ ਵਿਸ਼, ਜਿਹੜੇ ਭਰਾਵਾਂ ਦੀ ਸਾਲਗਿਰਾ ਹੈ, ਜਿਹੜੇ ਭਰਾਵਾਂ ਦੀ ਅੱਲਾਹ ਪਾਕ ਉਹਨਾਂ ਜਿਹੜੇ ਭਰਾਵਾਂ ਦੀ ਸ਼ਾਦੀ ਦੀ ਸਾਲਗਿਰਾ ਹੈ, ਠੀਕ ਹੈ, ਜਿਹੜੇ ਭਰਾਵਾਂ ਦੀ ਵੈਸੇ ਆਮ ਸਾਦੀ ਸਾਲਗਿਰਾ ਹੈ, ਜਿਹੜੀ ਕੈਜੂਅਲ ਹੁੰਦੀ ਹੈ, ਜਨਰਲ ਸਾਲਗਿਰਾ, ਠੀਕ ਹੈ ਜੀ, ਸਾਰਿਆਂ ਨੂੰ ਅੱਲਾਹ ਪਾਕ ਖੁਸ਼ ਰੱਖੇ। ਔਰ ਸਾਰਿਆਂ ਲਈ ਕਹਿ ਦਿਓ ਕਿ ਹੈਪੀ ਬਰਥਡੇ ਟੂ ਯੂ ਟੂ ਆਲ, ਹੈਪੀ ਬਰਥਡੇ ਟੂ ਆਲ, ਹੈਪੀ ਬਰਥਡੇ ਟੂ ਆਲ ਮਾਈ ਫੈਮਿਲੀ, ਮਾਈ ਫਰੈਂਡ, ਮਾਈ ਦੋਸਤ ਯਾਰ, ਮਾਈ son, Happy birthday to all. अपना बहुत ख्याल रखना, फिर आपसे मुलाकात होगी। अल्लाह हाफिज। ਅਚਾਰ ਦਾ ਕੁਝ ਕਰਿਓ ਯਾਰ।